ਤਨਖਾਹ ਘਟੀ ਆ ਅਤੇ ਮੈਡੀਕਲ ਦੇ ਲਈ ਅਪਲਾਈ ਕਰਨਾ ਹੈ ਜਾਂ ਹੈਲਥ ਇੰਸ਼ੋਰੈਂਸ ਦੇ ਪਲਾਨ 'ਚ ਚੇਂਜਸ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113 ਦੇ ਉੱਤੇ। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਕਹਿੰਦੇ ਵੱਖ-ਵੱਖ ਸੂਬਿਆਂ ਦੇ ਵਿੱਚ ਫਸੇ ਪ੍ਰਵਾਸੀ ਮਜ਼ਦੂਰਾਂ ਦਾ ਰੇਲ ਖਰਚ ਉਠਾਵੇਗੀ ਕਾਂਗਰਸ। ਦੇਖੋ, ਇਸ ਚੀਜ਼ ਤੇ ਬਹੁਤ ਜ਼ਿਆਦਾ ਬਵਾਲ ਮੱਚਿਆ ਪਿਆ। ਅਸਲ 'ਚ ਕਹਾਣੀ ਕੀ ਸੀਗੀ ਕਿ ਇਹਨਾਂ ਨੇ, ਤੁਹਾਨੂੰ ਯਾਦ ਹੋਣਾ, ਆਖ ਦਿੱਤਾ ਸੀਗਾ ਕਿ ਜਿੰਨੇ ਵੀ ਮਾਈਗਰੈਂਟ ਵਰਕਰ ਆ ਇੱਕ ਦੂਜੇ ਸਟੇਟਾਂ ਦੇ ਵਿੱਚ ਫਸੇ ਹੋਏ, ਉਹ ਸਾਰੇ ਜਿਹੜੇ ਆ ਉਹ ਆਪੋ ਆਪਣੇ ਰਾਜਾਂ ਦੇ ਵਿੱਚ ਜਾ ਸਕਦੇ ਆ ਤੇ ਉਸ ਕੰਮ ਲਈ ਟ੍ਰੇਨਾਂ ਚਲਾਈਆਂ ਜਾਣਗੀਆਂ, ਮਤਲਬ ਕਿ ਸਪੈਸ਼ਲ ਟ੍ਰੇਨਾਂ ਚੱਲਣਗੀਆਂ। ਉਹਦੇ 'ਚ ਕੀ ਹੋਇਆ ਕਿ ਰੌਲਾ ਇਸ ਗੱਲੋਂ ਪੈ ਗਿਆ ਕਿ ਮਜ਼ਦੂਰਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਸਨ ਰੇਲ ਦੀਆਂ, ਯਾਨੀ ਉਹਨਾਂ ਤੋਂ ਕਿਰਾਇਆ ਵਸੂਲਿਆ ਜਾ ਰਿਹਾ ਸੀਗਾ। ਤਾਂ ਉਸ ਤੋਂ ਬਾਅਦ ਅਚਾਨਕ ਕਾਂਗਰਸ ਨੇ ਰਾਜਨੀਤਿਕ ਹਲਚਲ ਪੈਦਾ ਕਰ ਦਿੱਤੀ ਆ ਕਿ ਅਸੀਂ ਇਹਨਾਂ ਸਾਰੇ ਮਜ਼ਦੂਰਾਂ ਦਾ, ਜਿਹੜੇ ਕਿ ਘਰਾਂ ਨੂੰ ਜਾ ਰਹੇ ਆ, ਅਸੀਂ ਇਹਨਾਂ ਸਾਰਿਆਂ ਦਾ ਕਿਰਾਇਆ ਜਿਹੜਾ ਉਹ ਆਪ ਭਰਾਂਗੇ। ਮਤਲਬ ਕਿ ਜਿਹੜੀਆਂ ਸਾਡੀਆਂ ਇਕਾਈਆਂ ਨੇ, ਜਿਨ੍ਹਾਂ ਸਟੇਟਾਂ ਦੇ ਵਿੱਚੋਂ ਮਜ਼ਦੂਰ ਜਾ ਰਹੇ ਆ, ਤਾਂ ਉੱਥੋਂ ਦੀਆਂ ਜਿਹੜੀਆਂ ਸਾਡੀਆਂ ਕਾਂਗਰਸ ਦੀਆਂ ਇਕਾਈਆਂ ਨੇ, ਉਹ ਇਸ ਕਿਰਾਏ ਨੂੰ ਆਪਣੇ ਪੱਲਿਓਂ ਭਰਨਗੀਆਂ। ਤਾਂ ਇਹ ਤੋਂ ਬਾਅਦ ਫਿਰ ਸਿਆਸੀ ਘਮਸਾਨ ਹੈ ਜਿਹੜਾ, ਉਹ ਤੁਹਾਨੂੰ ਪਤਾ ਹੀ ਆ, ਉਹ ਤੇਜ਼ ਹੋ ਜਾਣਾ ਸੀਗਾ। ਉਹ ਤੋਂ ਬਾਅਦ ਫਿਰ ਕੇਂਦਰ ਸਰਕਾਰ ਨੇ ਆਪਣੀ ਸਫਾਈ ਜਾਰੀ ਕੀਤੀ। ਜਿਹੜੇ ਸਿਹਤ ਮੰਤਰਾਲੇ ਦੇ ਜੁਆਇੰਟ ਸੈਕਟਰੀ ਆ ਮਿਸਟਰ ਲਵ ਅਗਰਵਾਲ, ਉਹਨਾਂ ਨੇ ਕਿਹਾ ਕਿ ਅਸੀਂ ਖਾਸ ਰਸੋਈ ਮਿਲ ਤੇ ਵਿਸ਼ੇਸ਼ ਟ੍ਰੇਨਾਂ, ਖਾਸ ਟ੍ਰੇਨਾਂ ਜਿਹੜੀਆਂ ਚਲਾਉਣ ਦੀ ਛੂਟ ਦਿੱਤੀ ਆ। ਤਾਂ ਇਹਦੇ 'ਚ ਜਿਹੜਾ ਖਰਚ ਆਉਣਾ ਵਾ ਤਾਂ ਉਹਦਾ ਅਸੀਂ 85% ਤੇ ਆਪ ਸਹਿ ਲੈਣਾ, 85% ਅਸੀਂ ਆਪ ਆਪਣੇ ਸਿਰ ਪਾ ਲੈਣਾ ਵਾ। ਤੇ ਇਸ ਤੋਂ ਇਲਾਵਾ 15% ਆ ਜਿਹੜਾ ਉਹ ਰਾਜ ਸਰਕਾਰਾਂ ਦੇਣਗੀਆਂ। ਤੇ ਉਹ ਕਹਿੰਦੇ ਆ ਕਿ ਅਸੀਂ ਰਾਜ ਸਰਕਾਰਾਂ ਨੂੰ ਕਦੇ ਨਹੀਂ ਆਖਿਆ ਕਿ ਉਹ ਇਹਨਾਂ ਫਸੇ ਹੋਏ ਮਜ਼ਦੂਰਾਂ ਤੋਂ ਭਾੜਾ ਵਸੂਲਣ। ਮਤਲਬ ਨਾਲੇ ਤੇ ਉਹ ਕਹਿੰਦੇ ਆ ਕਿ 15% ਰਾਜ ਸਰਕਾਰਾਂ ਦੇਣ, ਤਾਂ ਨਾਲੇ ਉਹ ਕਹਿੰਦੀ ਹੈ ਕਿ ਅਸੀਂ ਇਹ ਨਹੀਂ ਆਖਿਆ ਕਿ ਉਹ ਮਜ਼ਦੂਰਾਂ ਕੋਲੋਂ ਵਸੂਲ ਕੇ ਦੇਣ। ਮਤਲਬ ਕਿ ਚਿੱਤ ਵੀ ਮੇਰੀ ਪੱਟ ਵੀ ਮੇਰਾ। ਸੋ ਇਸ ਗੱਲ ਦਾ ਵਿੱਚੋਂ ਰਾਜ, ਇਹਦਾ ਮਤਲਬ ਇਹ ਆ ਕਿ ਸਰਕਾਰ ਇਹ ਚੀਜ਼ ਜਿਹੜੀ ਆ ਉਹ ਮੰਨ ਗਈ ਕਿ ਕਿਰਾਏ ਵਸੂਲ ਹੋਏ ਆ। ਹੁਣ ਇੱਥੇ 15% ਵਾਲਾ ਜਿਹੜਾ ਖੇਡ ਆ, 85% ਵਾਲਾ ਖੇਡ ਤਾਂ ਪਤਾ ਨਹੀਂ, ਪਰ ਮਜ਼ਦੂਰਾਂ ਤੋਂ ਕਿਰਾਇਆ ਲਿਆ ਗਿਆ। ਹੁਣ ਰਾਜ ਸਰਕਾਰਾਂ ਨੇ ਸਾਰੀ ਸੁੱਟ ਜਿਹੜੀ ਹੋ ਸਕਦਾ ਮਜ਼ਦੂਰਾਂ ਤੇ ਸੁੱਟ ਦਿੱਤੀ ਹੋਵੇ, ਪਰ ਗੱਲ ਤੇ ਮੋਏ ਨੂੰ ਮਾਰੇ ਸ਼ਾਹਮਦਾਰ ਵਾਲੀ ਹੈ ਨਾ, ਕਿ ਆਹ ਚੀਜ਼ ਜੇ ਕਰਨੀ ਸੀ ਤਾਂ ਤੁਸੀਂ ਲਾਕਡਾਊਨ ਤੋਂ ਕੋਈ 1-2 ਦਿਨ ਪਹਿਲਾਂ ਸਪੈਸ਼ਲ ਟ੍ਰੇਨਾਂ ਚਲਾਉਂਦੇ, ਜਾਂ ਇਸ ਤਰ੍ਹਾਂ ਦਾ ਕੋਈ ਸੱਦਾ ਉਤੋਂ ਕੋਈ 2-4 ਦਿਨਾਂ ਬਾਅਦ ਦਿੰਦੇ, ਫਿਰ ਤੇ ਚਲੋ ਕਿਸੇ ਕੋਲ ਕੋਈ ਜਮਾ ਛੱਲੀ ਪੂਣੀ ਹੁੰਦੀ ਆ। ਹੁਣ ਤੇ ਲੋਕ ਜਿਹੜੇ ਉਹ ਐ ਬਾਟੇ ਵਾਂਗੂ ਮਾਂਜੇ ਪਏ ਆ, ਉਹਨਾਂ ਦੇ ਕੋਲ ਕੁਛ ਬਚਿਆ ਨਹੀਂ ਹੈ। ਤਾਂ 15% ਰਾਜ ਸਰਕਾਰਾਂ ਨੇ ਕੀ ਪੱਲੇ ਪਾਉਣਾ, ਉਹਨਾਂ ਨੇ ਤੇ ਫਿਰ ਸਾਰਾ ਹੀ ਕੁਛ ਕਹਿਤਾ ਹੋਣਾ ਕਿ ਜਿਹਨੇ ਜਾਣਾ ਭਾਈ ਟਿਕਟ ਖਰੀਦ ਲਓ, ਤੇ ਅਗਲੇ ਨੇ ਪਤਾ ਨਹੀਂ ਕਿਵੇਂ ਓੜ-ਪੋੜ ਕੀਤਾ ਹੋਣਾ। ਸੋ ਬਹੁਤ ਮੈਂ ਕਹੂੰਗਾ ਕਿ ਮਾੜੀ ਗੱਲ ਹੈ, ਮੰਦਭਾਗੀ ਵਾਲੀ ਗੱਲ ਹੈ। ਅੱਜ ਕੱਲ ਅਸੀਂ ਫੁੱਲ ਸੁੱਟੇ ਆ ਜਹਾਜ਼ਾਂ ਤੋਂ, ਇਹ ਫੁੱਲ ਸੁੱਟੇ ਆ, ਉਹ ਫੁੱਲ ਪਤਾ ਨਹੀਂ ਕਿੰਨੇ ਲੱਖਾਂ 'ਚ ਪਏ ਹੋਣੇ ਆ। ਹੁਣ ਜਿਹੜੇ ਸੜਕਾਂ ਤੇ ਮਰਦੇ ਪਏ ਆ, ਉਹਨਾਂ ਤੇ ਵਿਚਾਰਿਆਂ ਤੇ ਪਤਾ ਨਹੀਂ ਕਫਨ ਪਿਆ ਹੈ ਜਾਂ ਨਹੀਂ ਪਿਆ। ਫੁੱਲ ਅਸੀਂ ਪਾਈ ਜਾ ਰਹੇ ਹਾਂ ਡਾਕਟਰਾਂ ਤੇ। ਇੱਕ ਪਾਸੇ ਅਸੀਂ ਕਹਿੰਦੇ ਹਾਂ ਕਟੋਰਾ ਫੜ ਕੇ ਕਿ ਦਾਨ ਕਰੋ, ਦਾਨ ਕਰੋ, ਪ੍ਰਧਾਨ ਮੰਤਰੀ ਕੇਅਰ ਫੰਡ ਆਪਾਂ ਕਿੰਨੀ ਵਾਰੀ ਗੱਲ ਕੀਤੀ ਹੈ ਨਾ ਜੀ। ਤਾਂ ਉਹਦੇ ਵਿੱਚ ਪੈਸਾ ਪਾਉਣ ਵਾਸਤੇ ਕਹਿੰਦੇ ਆ ਕਿ ਤੁਸੀਂ ਮਾਈਕਰੋ ਡੋਨੇਸ਼ਨ ਕਰੋ, ਇਹ ਕਰੋ, ਆਹ ਕਰੋ, ਪਰ ਦੂਸਰੇ ਪਾਸੇ ਇਸ ਤਰ੍ਹਾਂ ਦੇ ਵਾਫਰ ਖਰਚੇ। ਸੋ ਮੈਂ ਕਹਿੰਦਾ ਕਿ ਬਹੁਤ ਹੈਰਾਨਗੀ ਵਾਲੀ ਗੱਲ ਆ ਕਿ ਜਿਸ ਵੇਲੇ ਤੁਸੀਂ ਮਜ਼ਦੂਰਾਂ ਦੇ ਅਕਾਊਂਟਾਂ 'ਚ ਪੈਸੇ ਪਾਉਣੇ ਸੀ, ਉਸ ਵੇਲੇ ਤੁਸੀਂ ਲੜਾਈ ਪਾ ਕੇ ਬੈਠੇ ਹੋ ਇਸ ਵੱਲੋਂ ਕਿ 15% ਉਹ ਦੇਵੇ, 85% ਅਸੀਂ ਦਿੰਦੇ ਹਾਂ। ਬਹੁਤ ਮਾੜੀ ਗੱਲ ਆ, ਕਿਉਂਕਿ ਦੇਖੋ ਹੁਣ ਕਿਸੇ ਦਾ ਕੋਈ ਕਸੂਰ ਥੋੜੀ ਨਾ, ਬਿਮਾਰੀ ਆਈ ਆ, ਦੇਸ਼ ਸਾਰਾ ਜੂਝ ਰਿਹਾ, ਪਰ ਇੱਕ ਬੰਦਾ ਜਿਹੜਾ ਕਿਸੇ ਹੋਰ ਸਟੇਟ ਦੇ ਵਿੱਚ ਫਸਿਆ, ਕੋਈ 1000-1500 ਕਿਲੋਮੀਟਰ ਦੂਰ ਕਰੋ, ਉਹ ਕਿੱਥੋਂ ਪੈਸਿਆਂ ਦਾ ਜੁਗਾੜ ਕਰੇ? ਬਹੁਤ ਵੱਡੀ ਸਵਾਲ, ਬਹੁਤ ਵੱਡੀ ਮੈਂ ਕਹੂੰਗਾ ਕਿ ਵਿਪਤਾ ਸਮੱਸਿਆ।
ਸਰਕਾਰ ਨੂੰ ਆਪਣੇ ਪੱਲਿਓ 100% ਖਰਚਾ ਜਿਹੜਾ ਉਹ ਕਰਨਾ ਚਾਹੀਦਾ। ਪਰ ਰੇਲਵੇ ਜਿਹੜਾ ਰੇਲਵੇ ਸਿੱਧਾ ਕਹਿੰਦਾ ਕਿ ਅਸੀਂ ਆਪਣੇ ਦਿਸ਼ਾ ਨਿਰਦੇਸ਼ ਦੇ ਵਿੱਚ ਸਾਫ਼ ਕਿਹਾ ਕਿ ਇਹ ਰੇਲ ਟਿਕਟ ਜਿਹੜੀ ਹੈ ਉਹ ਰਾਜ ਦੇਣਗੇ, ਤਾਂ ਰਾਜ ਮੁਸਾਫਰਾਂ ਤੋਂ ਪੈਸੇ ਵਸੂਲ ਕੇ ਸਾਨੂੰ ਦੇਣਗੇ। ਹੁਣ ਤੁਸੀਂ ਆਪ ਦੇਖ ਲਓ ਕਿ ਕੇਂਦਰ ਸਰਕਾਰ ਕਹਿੰਦਾ ਕਿ ਮਹਿਜ਼ 15% ਰਾਜ ਸਰਕਾਰਾਂ ਪਾਉਣਗੀਆਂ, ਤਾਂ ਜਿਹੜਾ ਰੇਲਵੇ ਆ, ਰੇਲਵੇ ਵੀ ਇੱਕ ਤਰ੍ਹਾਂ ਨਾਲ ਕਹੀਏ ਕੇਂਦਰ ਦਾ ਮਹਿਕਮਾ ਨਾ, ਤਾਂ ਉਹ ਕੀ ਕਹਿੰਦੇ ਆ ਕਿ ਅਸੀਂ ਰਾਜ ਸਰਕਾਰਾਂ ਨੂੰ ਸਿੱਧਾ ਤੇ ਸਪਸ਼ਟ ਸਾਦੇ ਅੱਖਰਾਂ 'ਚ ਕਿਹਾ ਕਿ ਹਾਂ ਭਾਈ ਤੁਸੀਂ ਸਾਰਾ ਕੁਝ ਵਸੂਲ ਕੇ ਦਿਓਗੇ। ਤਾਂ ਫਿਰ ਇੱਥੇ ਆ ਕੇ ਮਾਮਲਾ ਜਿਹੜਾ ਉਹ ਸਾਫ਼ ਹੋ ਜਾਂਦਾ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਇਸ ਦੇਸ਼ ਦੇ ਵਿੱਚ ਗਰੀਬ ਆ ਜਿਹੜਾ ਉਹ ਤੇ ਬਸ ਪੈਦਾ ਹੀ ਇਹਨਾਂ ਧੱਕੇ ਤੋੜਿਆਂ ਕਰਕੇ ਹੋਇਆ ਹੁੰਦਾ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਾਂਗਰਸ ਦੇ ਨੇਤਾ ਦਿਗਵਿਜੇ ਹੋਣਾ ਦੀ ਸਿੱਖ ਸ਼ਰਧਾਲੂਆਂ ਖਿਲਾਫ ਟਿੱਪਣੀ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਸਖਤ ਨੋਟਿਸ। ਦੇਖੋ ਇਹ ਦਿਗਵਿਜੇ ਆ ਕਿ ਡਿਗਵਿਜੇ ਆ, ਮੈਨੂੰ ਸਮਝ ਨਹੀਂ ਆਉਂਦੀ ਹੈ ਕਿਹੋ ਜਿਹੀਆਂ ਗੱਲਾਂ ਕਰਦਾ ਪਿਆ ਇਸ ਵੇਲੇ। ਕਿ ਆ ਜਿਹੜਾ ਵੇਲਾ ਆ ਜਿਹੜਾ ਇਸ ਵੇਲੇ ਦਾ ਦੌਰ ਆ, ਇਹ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਹੈ ਜਿਸ ਤਰ੍ਹਾਂ ਦੀਆਂ ਦਿਗਵਿਜੇ ਸਿੰਘ ਕਰਨ ਡਿਆ। ਦਿਗਵਿਜੇ ਦਾ ਜਿਹੜਾ ਬਿਆਨ ਆ ਉਹ ਟਵਿੱਟਰ ਹੈਂਡਲ ਤੇ ਜਾ ਕੇ ਤੁਸੀਂ ਆਪ ਵੀ ਵੇਖ ਸਕਦੇ ਹੋ, ਉਹ ਅੰਗਰੇਜ਼ੀ ਦੇ ਵਿੱਚ ਹੈ, ਤੇ ਜੇ ਆਪਾਂ ਪੰਜਾਬੀ 'ਚ ਉਹਦਾ ਲੱਥਾ ਕਰੀਏ ਤੇ ਹਵਾਲਾ ਦੇ ਕੇ ਕਿ ਜਾਂ ਕਿੱਦਾਂ ਸ਼ਰਧਾਲੂਆਂ ਕਰਕੇ ਸਪਾਈਕ ਆ ਗਿਆ ਪੰਜਾਬ ਦੇ ਵਿੱਚ ਬਹੁਤ ਵੱਡਾ, ਤਾਂ ਉਸ ਤੋਂ ਬਾਅਦ ਫਿਰ ਉਹਨੇ ਥੱਲੇ ਇੱਕ ਕਿਹਾ ਕਿ ਕਰੋਨਾ ਪੀੜਤ ਸਿੱਖ ਸ਼ਰਧਾਲੂਆਂ ਤੋਂ ਪੰਜਾਬ 'ਚ ਵਧਿਆ ਖਤਰਾ, ਤਬਲੀਗੀ ਮਰਕਜ਼ ਦੇ ਨਾਲ ਕੋਈ ਮੁਕਾਬਲਾ ਜਾਂ ਤੁਲਨਾ, ਫਿਰ ਕੁਐਸਚਨ ਮਾਰਕ ਲਾ ਦਿੱਤਾ। ਮਤਲਬ ਇਹ ਆ ਕਿ ਇੱਕ ਬੜੀ ਚਲਾਕੀ ਦੇ ਨਾਲ ਬਿਮਾਰੀ ਦਾ ਫਿਰਕੂਕਰਨ ਕਰ ਦਿੱਤਾ ਗਿਆ ਇੱਕ ਐਸੇ ਲੀਡਰ ਵੱਲੋਂ ਜਿਸ ਲੀਡਰ ਦੇ ਨਾਲ 36 ਪ੍ਰਕਾਰ ਦੇ ਵਿਵਾਦ ਦਾਗ ਤੁਰੇ ਫਿਰਦੇ ਆ। ਚਲੋ ਆਪਾਂ ਉਹਨਾਂ ਦੀ ਨਿੱਜੀ ਜ਼ਿੰਦਗੀ 'ਚ ਵੀ ਨਹੀਂ ਜਾਂਦੇ, ਸਿਆਸੀ ਜ਼ਿੰਦਗੀ 'ਚ ਵੀ ਨਹੀਂ ਜਾਂਦੇ, ਇਸੇ ਚੀਜ਼ ਤੱਕ ਹੀ ਮਹਿਦੂਦ ਰਹਿੰਦੇ ਆ ਕਿ ਭਾਈ ਇਸ ਵੇਲੇ ਕੀ ਤੁਹਾਨੂੰ ਇਸ ਗੱਲ ਦਾ ਝੱਲ ਕੁੱਦਿਆ ਕਿ ਤੁਸੀਂ ਹਰੇਕ ਥਾਂ ਤੇ ਜਿੱਥੇ ਵੀ ਤੁਹਾਨੂੰ ਦੀਦਾ ਮਤਲਬ ਕਿ ਅਸੀਂ ਇੱਥੇ ਆਪਣਾ ਤੀਰ ਜਿਹੜਾ ਉਹ ਸਾਧ ਸਕਦੇ ਆ, ਵਿੰਨ ਸਕਦੇ ਆ, ਤੁਸੀਂ ਉੱਥੇ ਹੀ ਸਿਆਸੀ ਤੌਰ ਤੇ ਨਿਸ਼ਾਨਾ ਲਾਉਣ ਤੁਰ ਪੈਂਦੇ ਹੋ। ਤਾਂ ਹੁਣ ਇਹਨਾਂ ਦੀ ਜਿਹੜੀ ਤੁਲਨਾ ਮਰਕਜ਼ ਦੇ ਨਾਲ ਕੋਈ ਤੁਲਨਾ ਜਿੱਦਾਂ ਕੁਐਸਚਨ ਮਾਰਕ ਅੱਗੇ ਪਾ ਦਿੱਤਾ ਗਿਆ ਕਿ ਕੀ ਹੁਣ ਤੁਲਨਾ ਕਰੂੰਗੇ, ਹੁਣ ਪਤਾ ਨਹੀਂ ਤੰਜ ਕੱਸ ਰਿਹਾ ਜਾਂ ਘੱਟ ਗਿਣਤੀਆਂ ਪ੍ਰਤੀ ਜਿਹੜੀ ਇਹਨਾਂ ਦੀ ਆਪਣੀ ਇੱਕ ਨਫ਼ਰਤ ਹੈ ਮਨ ਦੇ ਵਿੱਚ। ਹਾਲਾਂਕਿ ਕਾਂਗਰਸ ਤੁਹਾਨੂੰ ਪਤਾ ਹੀ ਆ ਕਿ ਮੁੱਢ ਕਦੀਮੋਂ ਜੇ ਵੇਖੀਏ ਇਹਨਾਂ ਦਾ ਇਤਿਹਾਸ ਧਰਮ ਨਿਰਪੱਖਤਾ ਦਾ ਨਕਾਬ ਪਾ ਕੇ ਚੱਲਦੀ ਹੈ, ਪਰ ਉਸ ਨਕਾਬ ਦੇ ਵਿੱਚੋਂ ਹੁਣ ਤੇ ਮੋਰੀਆਂ 'ਚੋਂ ਚਿਹਰਾ ਦਿਸਣ ਲੱਗ ਪਿਆ। ਸਾਡੀ ਜਿਹੜੀ ਇੱਥੋਂ ਦੀ ਹੁਣ ਲੋਕਲ ਇਕਾਈ ਆ ਕਾਂਗਰਸ ਦੀ, ਉਹਨੂੰ ਵੇਖਣਾ ਚਾਹੀਦਾ ਕਿ ਕੀ ਉਹ ਇਤਫਾਕ ਰੱਖਦੇ ਇਹੋ ਜਿਹੇ ਟਵੀਟ ਦੇ ਨਾਲ ਬੋਲਣਾ ਚਾਹੀਦਾ, ਕਿਉਂਕਿ ਜੇ ਉਹ ਅੱਜ ਸਰਕਾਰ ਦੇ ਵਿੱਚ ਆ, ਉਹਨਾਂ ਦੇ ਕੋਲ ਬਹੁਤ ਵੱਡਾ ਮੈਂਡੇਟ ਆ, ਇੱਕ ਹਿਸਟੋਰੀਕਲ ਮੈਂਡੇਟ ਆ ਉਹਨਾਂ ਦੇ ਕੋਲ, ਤਾਂ ਉਹਦੇ ਵਿੱਚ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ, ਸਿੱਖ ਵੋਟ ਇਹਨਾਂ ਨੂੰ ਪਈ ਆ, ਤਾਂ ਕਿ ਉਸ ਵੋਟ ਪ੍ਰਤੀ ਇਹ ਜਵਾਬਦੇਹ ਹੋਣਗੇ ਜਾਂ ਇਸ ਬੰਦੇ ਦੇ ਨਾਲ ਖਲੋਣਗੇ। ਤੇ ਸਭ ਤੋਂ ਵੱਡੀ ਗੱਲ ਆ, ਵੇਖਣ ਵਾਲੀ ਗੱਲ ਆ, ਵਿਚਾਰਨ ਵਾਲੀ ਗੱਲ ਆ। ਔਰ ਜੇ ਤੁਸੀਂ ਆਹ ਚੀਜ਼ਾਂ ਕਰਦੇ ਹੋ ਤਾਂ ਇਸ ਤੁਲਨਾ ਦੇ ਵਿੱਚ ਤੁਸੀਂ ਦੂਜਿਆਂ ਨੂੰ ਕਿਉਂ ਨਹੀਂ ਲੈਂਦੇ? ਆ 130-35 CRPF ਵਾਲੇ ਜਿਹੜੇ ਆ ਉਹ ਲਾਗ ਦਾ ਸ਼ਿਕਾਰ ਹੋਏ ਕਿਉਂਕਿ ਉਹਨਾਂ ਦੀ ਬਟਾਲੀਅਨ ਚੋਂ ਇੱਕ ਬੰਦਾ ਜਿਹੜਾ ਉਹ ਪੀੜਤ ਪਹਿਲਾਂ ਪਾਇਆ ਗਿਆ ਸੀ। ਕੀ ਅਸੀਂ ਉਹਨਾਂ ਦਾ ਖਾਨਾ ਅੱਡ ਬਣਾ ਦੇਵਾਂਗੇ? ਇੱਕ ਟੈਲੀਵਿਜ਼ਨ ਚੈਨਲ ਦੇ 24 ਜਾਣੇ ਤਾਮਿਲਨਾਡੂ ਦੇ ਵਿੱਚ ਪੋਜ਼ਿਟਿਵ ਪਾਏ ਗਏ, ਕੀ ਉਹਦੀ ਤੁਸੀਂ ਪ੍ਰੋਫਾਈਲਿੰਗ ਕਰੋਗੇ? ਇੱਕ ਸਾਡੇ ਇੱਥੇ ਪੰਜਾਬ ਦੇ ਵਿੱਚ ਪੰਜਾਬ ਕੇਸਰੀ ਗਰੁੱਪ ਦੇ ਵਿੱਚੋਂ ਆਏ ਆ ਪੋਜ਼ਿਟਿਵ ਮੀਡੀਆ ਕਰਮੀ, ਕੀ ਉਹਨਾਂ ਦੀ ਵੀ ਤੁਸੀਂ ਇਸੇ ਤਰ੍ਹਾਂ ਹੀ ਸੂਚੀ ਬਣਾਓਗੇ ਕਿ ਇੰਨੇ ਪੱਤਰਕਾਰ ਆ, ਇੰਨੇ ਹਿੰਦੂ ਆ, ਇੰਨੇ ਸਿੱਖ ਆ, ਇੰਨੇ ਮੁਸਲਮਾਨ ਆ, ਔਰ ਇੰਨੇ ਵਿੱਚ CRP ਵਾਲੇ ਆ, ਇੰਨੇ BSF ਵਾਲੇ, ਅੱਜ BSF ਦੇ ਵੀ ਮੇਰੇ ਖਿਆਲ ਦੇ ਨਾਲ 1-2 ਜਵਾਨ ਆਏ ਆ ਪੋਜ਼ਿਟਿਵ। ਤਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਕਹਿਣ ਦਾ ਮਤਲਬ ਹੈ ਕਿ ਤੁਸੀਂ ਇਸ ਤਰ੍ਹਾਂ ਦੀ ਸੋਚ ਰੱਖ ਕੇ ਨੁਕਸਾਨ ਕਰ ਰਹੇ ਹੋ ਇਸ ਵੇਲੇ ਸਮਾਜ ਦਾ। ਜਿਹੜੇ ਇਸ ਤਰ੍ਹਾਂ ਦੇ ਬਿਆਨ ਆ ਉਹ ਸਮਾਜ ਦੇ ਵਿੱਚ ਨੁਕਸਾਨ ਕਰਦੇ ਆ, ਔਰ ਉਸ ਨੁਕਸਾਨ ਦਾ ਇੱਕ ਖਮਿਆਜ਼ਾ ਜਿਹੜਾ ਓਵਰਆਲ ਤੁਹਾਨੂੰ ਕੌਮਾਂਤਰੀ ਪੱਧਰ ਤੇ ਭੁਗਤਣਾ ਪੈਂਦਾ। ਆ ਤੁਹਾਡਾ ਜਿਹੜਾ ਕਮਿਸ਼ਨ ਆ, ਕੌਮਾਂਤਰੀ ਰਿਲੀਜੀਅਸ ਫਰੀਡਮ ਵਾਸਤੇ ਤੁਹਾਡਾ ਕਮਿਸ਼ਨ ਹੈ ਨਾ, ਬਹੁਤ ਜ਼ਬਰਦਸਤ ਕਮਿਸ਼ਨ ਹੈ। ਤੁਹਾਨੂੰ ਸ਼ਾਇਦ ਪਤਾ ਹੋਏਗਾ US ਦੇ ਵਿੱਚ ਉਹਨਾਂ ਨੇ CPC 'ਚ ਪਾਤਾ ਇੰਡੀਆ ਨੂੰ। ਇਹਨਾਂ ਭਗਤਾਂ ਨੂੰ ਇਹ ਨਹੀਂ ਪਤਾ ਹੋਣਾ ਕਿ CPC ਕੀ ਆ। CPC ਨਾਰਥ ਕੋਰੀਆ ਦੇ ਨਾਲ ਤੁਹਾਨੂੰ ਜੋੜਦੀ ਹੈ ਜਾ ਕੇ, ਨਾਰਥ ਕੋਰੀਆ ਵਾਲੀ ਲਿਸਟ 'ਚ। ਔਰ ਕੱਲ ਨੂੰ ਮੰਨ ਲਓ ਡੋਨਲਡ ਟਰੰਪ ਲਾਂਭੇ ਹੋ ਜਾਂਦਾ ਸੱਤਾ ਤੋਂ ਤੇ ਆ ਜਾਂਦਾ ਕੋਈ ਉਹੋ ਜਿਹਾ ਸ਼ਰੀਕ ਤੁਹਾਡਾ, ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ, ਤੁਹਾਡੇ ਤੇ ਸੈਂਕਸ਼ਨ ਲੱਗ ਸਕਦੇ ਆ, ਤੁਹਾਡੇ ਟਰੈਵਲ ਬੈਨ ਕੀਤੇ ਜਾ ਸਕਦੇ ਆ ਵਿਅਕਤੀ ਵਿਸ਼ੇਸ਼ ਦੇ, ਤੁਹਾਡੇ ਖਾਤੇ ਸੀਜ਼ ਕੀਤੇ ਜਾ ਸਕਦੇ ਆ ਜਿਹੜੇ CPC ਦੇ ਵਿੱਚ ਆ।
ਸੋ ਇਹਨਾਂ ਨੂੰ ਕਦੇ ਸਮਝਾ ਦਿਓ ਕਿ CPC ਕੀ ਆ। ਸੋ ਇਸ ਵੇਲੇ ਇਸਲਾਮਫੋਬੀਆ ਤੁਹਾਨੂੰ ਪਤਾ ਹੀ ਹੈ ਕਿੰਨਾ ਨੁਕਸਾਨ ਕਰ ਰਿਹਾ ਖਾੜੀ ਦੇਸ਼ਾਂ ਦੇ ਵਿੱਚ। ਨੌਕਰੀਆਂ ਜਾ ਰਹੀਆਂ, ਉੱਥੋਂ ਦੇ ਜਿਹੜੇ ਸ਼ਾਹੀ ਘਰਾਣੇ ਆ ਉਹ ਗਰਾਊਂਡ 'ਚ ਉਤਰੇ ਪਏ ਆ ਵਿਰੋਧ ਦੇ ਵਿੱਚ। ISI ਜਿਹੜੀ ਹੈ ਉਹ ਤੁਹਾਡੇ ਨਾਲ ਸਾਈਬਰ ਵਾਰਫੇਅਰ ਲੜਦੀ ਪਈ ਆ। ਤੇ ਜੇ ਇਹੋ ਜਿਹੇ ਮੌਕੇ ਤੇ ਤੁਸੀਂ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਗੰਦੀ ਮਾਨਸਿਕਤਾ ਫੈਲਾਓਗੇ, ਤੁਹਾਡੀ ਸੌੜੀ ਸਿਆਸਤ ਜਿਹੜੀ ਆ ਉਹ ਇਸ ਤਰ੍ਹਾਂ ਕੰਮ ਕਰੂਗੀ, ਤਾਂ ਫਿਰ ਕੌਮਾਂਤਰੀ ਪੱਧਰ ਤੇ ਸਿੱਟੇ ਤੁਹਾਨੂੰ ਭੁਗਤਣੇ ਪੈਣੇ ਇਸ ਚੀਜ਼ ਦੇ। ਹੁਣ ਉਸ ਗੱਲ ਦੀ ਤੇ ਇੱਥੇ ਕੋਈ ਚਰਚਾ ਨਹੀਂ ਕੀਤੀ ਜਾ ਰਹੀ ਕਿ ਸਾਨੂੰ CPC ਦੇ ਵਿੱਚ ਪਾਇਆ ਗਿਆ। ਇਸਲਾਮਫੋਬੀਆ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਖੁਦ ਸਫਾਈ ਤੱਕ ਦੇਣੀ ਪਈ, ਖੁਦ ਕਹਿਣਾ ਪਿਆ ਕਿ ਅਸੀਂ ਸੈਕੂਲਰ ਹੁੰਦੇ ਹਾਂ। ਖੁਦ ਸਾਡੇ ਜਿਹੜੇ ਵਿਦੇਸ਼ ਮੰਤਰੀ ਉਹਨਾਂ ਨੂੰ ਫੋਨ ਕਰਨੇ ਪਏ। ਕਾਹਦੇ ਕਰਕੇ? ਇਹੋ ਜਿਹੇ ਲੋਕਾਂ ਦੀਆਂ ਕਰਤੂਤਾਂ ਕਰਕੇ। ਕਿਉਂਕਿ ਇਹੋ ਜਿਹੇ ਸਿਆਸੀ ਲੋਕ ਜਿਹੜੇ ਆ ਉਹ ਦਫਾੜ ਪਾਉਣ ਦਾ ਕੰਮ ਕਰਦੇ, ਔਰ ਜਿਹੜੇ ਗਾਂ ਅੰਨੇ ਭਗਤ ਆ ਇਹਨਾਂ ਦੇ ਉਹ ਫਿਰ ਉਹਨਾਂ ਚੀਜ਼ਾਂ ਤੇ ਅਮਲ ਕਰਦੇ ਆ। ਜਦੋਂ ਅਮਲ ਕਰਦੇ ਆ ਤਾਂ ਫਿਰ ਅਸਲ ਨਤੀਜੇ ਵੀ ਆਉਂਦੇ ਆ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਹਾਂ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਨੂੰ ਲੈ ਕੇ ਸਿਆਸਤ, ਕੈਪਟਨ ਨੇ ਮਹਾਰਾਸ਼ਟਰ ਸਰਕਾਰ ਦੇ ਉੱਤੇ ਲਾਏ ਦੋਸ਼। ਦੇਖੋ ਜੀ, ਗੱਲ ਇਹ ਆ ਕਿ ਮਹਾਰਾਸ਼ਟਰ ਦੇ ਵਿੱਚ ਜੋ ਕੁਛ ਵਾਪਰਿਆ, ਜੋ ਕੁਛ ਹੋਇਆ, ਉਹ ਤਾਂ ਮੇਰੇ ਖਿਆਲ ਦੇ ਨਾਲ ਹੁਣ ਵੇਖੀਏ ਜੇ ਤਾਂ ਇੱਕ ਬਹੁਤ ਵੱਡਾ ਕੰਟਰੋਵਰਸ਼ੀਅਲ ਮੁੱਦਾ ਬਣ ਗਿਆ, ਵਿਵਾਦਤ ਮੁੱਦਾ ਬਣ ਗਿਆ। ਵਿਵਾਦਤ ਮੁੱਦਾ ਇਉਂ ਬਣ ਗਿਆ ਕਿ ਜਿਹੜੇ ਉੱਥੋਂ ਦੇ ਹੈਗੇ ਆ ਗ੍ਰਹਿ ਮੰਤਰੀ ਅਸ਼ੋਕ ਚੌਹਾਨ ਆ, ਉਹ ਕਹਿੰਦੇ ਕਿ ਦੇਖੋ ਜੀ ਸਾਡਾ ਤਾਂ ਨੰਦੇੜ ਬਚਿਆ ਹੋਇਆ ਸੀ। ਹਾਲਾਂਕਿ ਉਹਨਾਂ ਨੇ ਇਹ ਨਹੀਂ ਕਿਤੇ ਕਹਿ ਦਿੱਤਾ ਕਿ ਸਾਰਾ ਮਹਾਰਾਸ਼ਟਰ ਹੀ ਬਚਿਆ ਹੋਇਆ ਸੀ, ਸਾਨੂੰ ਤੇ ਪੰਜਾਬੀ ਲੈ ਡੁੱਬੇ ਆ। ਉਹਨਾਂ ਨੇ ਕਿਹਾ ਕਿ ਸਾਡਾ ਨੰਦੇੜ ਬਚਿਆ ਹੋਇਆ ਸੀਗਾ। ਅਸਲ ਦੇ ਵਿੱਚ ਜਿਹੜੀ ਬਿਮਾਰੀ ਫੈਲੀ ਆ, ਬਿਮਾਰੀ ਇਸ ਕਰਕੇ ਫੈਲੀ ਆ ਕਿਉਂਕਿ ਇਹਨਾਂ ਨੇ ਉੱਥੋਂ ਜਿਹੜਾ ਅਮਲਾ ਫੈਲਾ ਘੱਲਿਆ, ਮਤਲਬ ਕਿ ਜਿਹੜੇ ਡਰਾਈਵਰ ਕੰਡਕਟਰ ਸੀਗੇ ਉਹਨਾਂ ਨੇ ਆ ਕੇ ਲਾਗ ਲਾਈ, ਉਹੀ ਪੀੜਤ ਸੀਗੇ। ਤੇ ਮੈਂ ਹਾਂ ਗੱਲ ਕਿੰਨੇ ਦਿਨਾਂ ਦਾ ਪਿੱਟਦਾ ਸਾਂ ਕਿ ਤੁਸੀਂ ਭਾਈ ਇੱਥੋਂ ਇਹਨਾਂ ਦਾ ਟੈਸਟ ਕਰਕੇ ਘੱਲਦੇ, ਤੁਸੀਂ ਉੱਥੇ ਜਿਹੜੇ ਬੰਦੇ ਜਾ ਕੇ ਸੂਚੀਬੱਧ ਕਰਨੇ ਸੀ ਉਹਨਾਂ ਨੂੰ ਤੁਸੀਂ ਟੈਸਟ ਕਰਦੇ, ਤੁਹਾਡੇ ਤੇ ਬਿਲਾ ਆ ਜਾਣਾ। ਉਹਨਾਂ ਨੇ ਕਹਿ ਦੇਣਾ ਕਿ ਜਿਹੜੇ ਉੱਧਰੋਂ ਆਏ ਉਹ ਲੈ ਕੇ ਆਏ ਬਿਮਾਰੀ, ਤਾਂ ਉਹ ਗੱਲ ਹੋ ਗਈ ਆ। ਫਿਰ ਦੂਜੀ ਗੱਲ, ਸਰਕਾਰ ਆਪ ਮੰਨ ਗਈ ਕਿ ਬੰਦਾ ਜਿਹੜਾ 2000 ਕਿਹਾ ਗਿਆ ਸੀ ਪਰ ਬੰਦਾ 3600 ਆਇਆ। ਸਿੱਧੇ ਰੂਪ ਦੇ ਵਿੱਚ ਜਿਹੜੇ ਬਲਵੀਰ ਸਿੰਘ ਸਿੱਧੂ ਮੰਨ ਗਏ ਆ ਕਿ ਬੰਦੇ ਵੱਧ ਆਏ ਆ। ਇੱਥੇ ਕੁਛ ਹੋਰ ਲੀਡਰ ਵੀ ਮੰਨੇ ਕਿ ਅਸੀਂ ਵੀ ਬੰਦੇ ਸੱਦੇ, ਮਤਲਬ ਕਿ ਜਿਹੜੇ ਉੱਥੇ ਲਾਂਭੇ ਕੰਮ ਕਰਦੇ ਸਨ, ਆਸੇ ਪਾਸੇ ਇਲਾਕਿਆਂ 'ਚ ਕੰਮ ਕਰਦੇ ਸਨ, ਉਹ ਵੀ ਆਏ ਆ। ਹੁਣ ਦੇਖੋ ਇੱਕ ਅਪੁਸ਼ਟ ਖਬਰ ਵੀ ਤੁਰੀ ਫਿਰਦੀ ਆ ਜਿਹਦੇ ਵਿੱਚ ਇੱਕ ਪੰਜਾਬ ਦੇ ਲੀਡਰ ਦਾ ਜ਼ਿਕਰ ਆ ਰਿਹਾ। ਜਿਵੇਂ ਹੀ ਕੋਈ ਸੋਰਸ ਜਿਹੜਾ ਉਹ ਪੁਸ਼ਟੀ ਕਰਦਾ ਇਸ ਮਾਮਲੇ ਦੀ ਤਾਂ ਆਪਾਂ ਉਹਦਾ ਨਾਮ ਵੀ ਜ਼ਰੂਰ ਉਜਾਗਰ ਕਰਾਂਗੇ। ਤਾਂ ਇਹ ਆ ਰਿਹਾ ਕਿ ਉੱਥੋਂ ਜਿਹੜੇ ਆਏ ਜਿਨ੍ਹਾਂ ਨੂੰ ਇਹ ਚੋਰੀ ਦੱਸਦੇ ਆ, ਤਾਂ ਉੱਥੇ ਇੱਕ ਤਰ੍ਹਾਂ ਨਾਲ ਕਹੀਏ ਟਾਈ ਅਪ ਹੋਇਆ ਰਾਜਨੀਤਿਕ ਲੋਕਾਂ ਦਾ, ਔਰ ਫਿਰ ਉਸ ਤੋਂ ਬਾਅਦ ਉਹ ਬੰਦੇ ਇਕੱਠੇ ਕੀਤੇ ਗਏ ਹਜ਼ੂਰ ਸਾਹਿਬ ਦੇ ਵਿੱਚ, ਔਰ ਉੱਥੇ ਫਿਰ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ, ਯਾਨੀ ਪ੍ਰਾਈਵੇਟ ਲਾਰੀਆਂ ਜਿਹੜੀਆਂ ਕਰਵਾਈਆਂ ਗਈਆਂ। ਉਹਦੇ ਵਿੱਚ ਪੰਜਾਬ ਦੇ ਇੱਕ ਲੀਡਰ ਦਾ ਰੋਲ ਆ ਰਿਹਾ। ਹਾਲ ਦੀ ਘੜੀ ਸਾਨੂੰ ਰੁਕ ਜਾਣਾ ਚਾਹੀਦਾ ਕਿਉਂਕਿ ਤੱਥ ਜਿਹੜੇ ਆ ਹੱਥ 'ਚ ਹੋਣ ਫੇਰ ਨਾ ਲੈਣ ਦਾ ਨਜ਼ਾਰਾ ਕੁਛ ਵੱਖਰਾ। ਪਰ ਇਹ ਗੱਲਾਂ ਜਿਹੜੀਆਂ ਆਫ ਦੀ ਰਿਕਾਰਡ ਸਾਹਮਣੇ ਆ ਰਹੀਆਂ ਕਿਉਂਕਿ ਉੱਥੇ ਨਿਰੰਤਰ ਜਿਹੜੇ ਲੋਕ ਆ ਉਹ ਗੱਲਬਾਤ ਕਰਦੇ ਪਏ ਆਪਣੇ ਨਾਲ, ਹੋਰ ਲੋਕਾਂ ਦੇ ਨਾਲ ਜਿਹੜੇ ਹਾਲੇ ਉੱਥੇ ਰਹਿ ਗਏ ਆ, ਤਾਂ ਉਹ ਇਹਨਾਂ ਚੀਜ਼ਾਂ ਨੂੰ ਦੱਸ ਰਹੇ ਆ ਕਿ ਕਿਸ ਤਰ੍ਹਾਂ ਉੱਥੋਂ ਲੋਕ ਤੁਰੇ, ਕਿਸ ਤਰ੍ਹਾਂ ਉੱਥੇ ਚੜ੍ਹ ਚੜਾ ਕੇ ਟਰੱਕਾਂ 'ਚ ਬੱਸਾਂ 'ਚ ਉੱਥੇ ਲੋਕ ਆਏ ਆ। ਹੁਣ ਖੈਰ ਲੋਕਡਾਊਨ ਦੇ ਵਿੱਚ ਇਹ ਟਰੱਕਾਂ ਬੱਸਾਂ ਵਾਲਾ ਕੀ ਫੰਡਾ ਸਮਝ ਤੋਂ ਪਰੇ ਦੀ ਗੱਲ ਹੈ ਕਿ ਜਿਵੇਂ ਜਿਵੇਂ ਕਿਸੇ ਨੂੰ ਸਵਾਰੀ ਮਿਲੀ ਉਵੇਂ ਆਈ ਗਿਆ। ਹੁਣ ਇਹ ਆਪਸ 'ਚ ਉਲਝੇ ਪਏ ਆ ਕਿਉਂਕਿ ਜਿਹੜੇ ਮੁੱਖ ਮੰਤਰੀ ਹੈਗੇ ਕੈਪਟਨ ਅਮਰਿੰਦਰ ਸਿੰਘ, ਉਹ ਤੇ ਕਹਿੰਦੇ ਆ ਕਿ ਦੇਖੋ ਜੀ ਸਾਨੂੰ ਝੂਠ ਬੋਲਿਆ ਗਿਆ, ਸਾਨੂੰ ਝੂਠ ਬੋਲਿਆ ਗਿਆ। ਹੁਣ ਪਤਾ ਨਹੀਂ ਝੂਠ ਕੌਣ ਬੋਲ ਰਿਹਾ, ਯਾਰ ਸਮਝ ਤੋਂ ਪਰੇ ਦੀ ਗੱਲ ਆ ਕਿ ਲੋਕਡਾਊਨ ਜਦੋਂ ਬੰਦ ਹੈ ਸਭ ਕੁਛ, ਉਦੋਂ ਜਿਹੜੇ ਲੋਕ ਇਸ ਤਰ੍ਹਾਂ ਟਰੱਕਾਂ ਤੇ, ਚਲੋ ਬੱਸਾਂ ਤੇ ਮੇਰੇ ਖਿਆਲ ਦੇ ਨਾਲ ਉੱਥੇ ਨਹੀਂ ਚੱਲਦੀਆਂ ਹੋਣਗੀਆਂ ਲੋਕਡਾਊਨ ਦੇ ਵਿੱਚ, ਉਹ ਸਵਾਰੀਆਂ ਤੇ ਚੜ੍ਹ ਕੇ ਦੂਰੋਂ ਨੇੜਿਓਂ ਆਈ ਗਏ, ਕਿਸੇ ਨੇ ਰੋਕਿਆ ਨਹੀਂ, ਕਿਸੇ ਨੇ ਉਹਨਾਂ ਨੂੰ ਚੈੱਕ ਨਹੀਂ ਕੀਤਾ। ਫਿਰ ਉਹ ਗੁਰਦੁਆਰੇ 'ਚ ਆ ਰਲਦੇ ਆ, ਕਿਸੇ ਨੇ ਉੱਥੇ ਵੀ ਉਹਨਾਂ ਨੂੰ ਵਰਜਿਆ ਨਹੀਂ। ਫਿਰ ਉਹ ਕਾਫਲੇ 'ਚ ਆ ਜਾਂਦੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ 2600 ਬੰਦਾ ਹੋ ਗਿਆ, 3600 ਬੰਦਾ ਹੋ ਗਿਆ, ਬੰਦਾ ਵੱਧ ਗਿਆ, ਫਿਰ ਤੁਸੀਂ ਉਦੋਂ ਹੀ ਜਾਗ ਜਾਂਦੇ। ਤੁਸੀਂ ਉਸ ਵੇਲੇ ਹੀ ਆਪਣੇ ਆਪ ਨੂੰ ਜਗਾ ਲੈਂਦੇ ਕਿ ਭਾਈ ਇੱਥੇ ਤੇ ਮਾਮਲਾ ਵਿਗੜ ਰਿਹਾ। ਉਸ ਵੇਲੇ ਹੀ ਟੈਸਟਿੰਗ ਵਗੈਰਾ ਜਿਹੜੀ ਆ ਕੀਤੀ ਜਾਣੀ ਚਾਹੀਦੀ ਸੀ। ਉਸ ਮੌਕੇ ਤੇ ਵੀ ਖੁੰਝ ਗਏ, ਉਸ ਤੋਂ ਬਾਅਦ ਫਿਰ ਆ ਕੇ ਵੀ ਖੁੰਝ ਗਏ, ਰਸਤੇ ਦੇ ਵਿੱਚ ਵੀ ਕਹਿੰਦੇ ਕੁਛ ਸਟੇ ਹੋਏ ਆ। ਸੋ ਇਸ ਗੱਲ ਦੀ ਪੁਸ਼ਟੀ ਆ ਜਿਹੜੀ ਉਹ ਹੋ ਚੁੱਕੀ ਆ ਕਿ ਬੰਦੇ ਉੱਥੋਂ ਲਾਂਭੇ ਆਏ ਆ, ਔਰ ਇਸ ਗੱਲ ਦੀ ਵੀ ਪੁਸ਼ਟੀ ਹੋ ਚੁੱਕੀ। ਵੈਸੇ ਆਪਾਂ ਤੇ ਮੈਨੂੰ ਲੱਗਦਾ 5-6 ਦਿਨ ਪਹਿਲਾਂ ਹੀ ਗੱਲ ਕਹਿਤੀ ਸੀਗੀ ਕਿ ਉੱਥੋਂ ਬੰਦੇ ਹਰਿਆਣੇ ਦੇ ਵੀ ਆਏ ਆ ਜੀ, ਔਰ ਛੱਡੋ ਦਿੱਲੀ ਦੇ ਵੀ ਆਏ ਆ ਵਿੱਚੋਂ। ਤਾਂ ਇਹ ਪੰਜਾਬ ਸਰਕਾਰ ਦੀ, ਮੈਂ ਨਹੀਂ ਕਹਿੰਦਾ ਕਿ ਹਰਿਆਣੇ ਵਾਲੇ ਦਿੱਲੀ ਵਾਲੇ
ਕਿਉਂ ਨਹੀਂ ਆਉਣੇ ਚਾਹੀਦੇ, ਉਹ ਵੀ ਚਲੋ ਲੈ ਆਉਂਦੇ, ਕੋਈ ਵੱਡੀ ਗੱਲ ਨਹੀਂ ਹੈ। ਪਰ ਤੁਸੀਂ ਇਹ ਦੇਖੋ ਕਿ ਜੇ ਹਰਿਆਣੇ ਦਿੱਲੀ ਵਾਲੇ ਆ ਗਏ ਆ, ਇਹਦਾ ਮਤਲਬ ਕਿ ਵੈਰੀਫਾਈਡ ਨਹੀਂ ਕੀਤੇ ਗਏ, ਤਾਂ ਫਿਰ ਉੱਥੇ ਕੋਈ ਲਾਂਭਿਓ ਕਾਮਾ ਆ ਗਿਆ ਜਾਂ ਕੋਈ ਹੋਰ ਕੋਈ ਇਸ ਤਰ੍ਹਾਂ ਦਾ ਵਰਕਰ ਜਿਹੜਾ ਇੱਥੋਂ ਹੀ ਗਿਆ ਸੀਗਾ ਉਹ ਆ ਗਿਆ। ਮੈਂ ਇਹ ਨਹੀਂ ਕਹਿੰਦਾ ਕਿ ਕਿਉਂ ਆਇਆ, ਪਰ ਰੌਲਾ ਇਹ ਆ ਕਿ ਜਦ ਉਹ ਇਸ ਤਰ੍ਹਾਂ ਆ ਰਹੇ ਸਨ ਹੇਠਲੇ ਪੱਧਰ 'ਚੋਂ, ਜਿੱਥੇ ਬਹੁਤ ਵੱਡੇ ਪੱਧਰ ਤੇ ਬਿਮਾਰੀ ਫੈਲੀ ਹੋਈ ਸੀਗੀ, ਤਾਂ ਉੱਥੇ ਉਹਨਾਂ ਨੂੰ ਕੁਆਰੰਟੀਨ ਕੀਤਾ ਜਾਂਦਾ, ਇੱਕ ਵਾਰੀ ਉਹਨਾਂ ਦੇ ਪ੍ਰੋਪਰ ਟੈਸਟ ਹੋ ਜਾਂਦੇ, ਉਸ ਤੋਂ ਬਾਅਦ ਇਹਨਾਂ ਨੂੰ ਲਾਇਆ ਜਾਂਦਾ ਤਾਂ ਬਿਹਤਰ ਸੀ, ਤਾਂ ਕਿ ਇੱਕ ਨਖੇੜਾ ਰਹਿੰਦਾ ਕਿ ਹਾਂ ਭਾਈ ਇਹ ਬਿਮਾਰੀ ਜਿਹੜੀ ਉਹ ਸ਼ੁਰੂ ਕਿੱਥੋਂ ਹੋਈ, ਸਪਰੈਡ ਕਿੱਥੋਂ ਹੋਈ ਆ। ਖੈਰ ਇਹ ਵਿਵਾਦ ਹੈ ਜਿਹੜਾ ਹੁਣ ਲੰਬਾ ਚੱਲੇਗਾ। ਕੌਮੀ ਪੱਧਰ ਦਾ ਮੀਡੀਆ ਵੀ ਇਸ ਵਿਵਾਦ ਨੂੰ ਕਵਰ ਕਰਦਾ ਪਿਆ, ਬਹੁਤ ਹਾਈਪ ਮਿਲ ਰਹੀ ਹੈ ਇਸ ਮੁੱਦੇ ਨੂੰ। ਪੰਜਾਬ ਤੇ ਮਹਾਰਾਸ਼ਟਰ ਹੈ ਜਿਹੜਾ ਉਹ ਆਮੋ ਸਾਹਮਣੇ ਆ, ਤਾਂ ਇਹਨਾਂ ਦੀ ਇੱਥੇ ਜਿਹੜੀ ਲੋਕਲ ਲੀਡਰਸ਼ਿਪ ਆ ਆਪੋ ਆਪਣੇ ਦਲਾਂ ਦੀ, ਉਹ ਵੀ ਖੈਬੜਦੀ ਪਈ ਹੈ ਡਿਬੇਟਸ ਦੇ ਵਿੱਚ ਜਾਂ ਕਹੀਏ ਸੋਸ਼ਲ ਮੀਡੀਆ ਤੇ। ਬਹੁਤ ਜ਼ਿਆਦਾ ਇਸ ਵੇਲੇ ਇਸ ਮਸਲੇ ਨੂੰ ਲੈ ਕੇ ਘਮਸਾਨ ਮਚਿਆ ਪਿਆ, ਸਿਆਸੀ ਤੌਰ ਤੇ ਵੀ, ਸਮਾਜੀ ਤੌਰ ਤੇ ਵੀ। ਸਮਾਜ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਇਸ ਵੇਲੇ ਬਹੁਤ ਅਸਰ ਪੈ ਰਿਹਾ ਇਸ ਚੀਜ਼ ਦਾ। ਕੁਛ ਜਿਹੜੇ ਸ਼ਰਧਾਲੂ ਪਰਤੇ ਪਿੰਡਾਂ ਦੇ ਵਿੱਚ, ਮਾਝੇ ਚੋਂ ਵੀਡੀਓ ਆ ਰਹੀ ਸੀ ਕਿ ਉਹਨਾਂ ਨੂੰ ਪਿੰਡ 'ਚ ਨਹੀਂ ਵੜਨ ਦਿੱਤਾ ਜਾ ਰਿਹਾ, ਬਹੁਤ ਜ਼ਿਆਦਾ ਰੌਲਾ ਪੈ ਰਿਹਾ, ਬਹੁਤ ਜ਼ਿਆਦਾ ਰੌਲਾ ਪੈ ਰਿਹਾ। ਤਾਂ ਤੁਸੀਂ ਇਹ ਦੇਖ ਲਓ ਕਿ ਸਮਾਜਿਕ ਪੱਧਰ ਤੇ ਵੀ ਕਿੰਨਾ ਬੁਰਾ ਅਸਰ ਹੋ ਰਿਹਾ। ਤਾਂ ਕਰੋਨਾ ਵਾਇਰਸ ਦਾ ਓਵਰਆਲ ਕੀ ਅਸਰ ਆ ਉਹ ਦੇਖ ਲੈਂਦੇ ਆ। ਇਸ ਵੇਲੇ ਗਿਣਤੀ ਹੈ ਜਿਹੜੀ ਲਗਭਗ 36 ਲੱਖ ਪਹੁੰਚ ਚੁੱਕੀ ਆ ਇਫੈਕਟਡ ਨੇ ਜਿਹੜੇ। ਇਸ ਤੋਂ ਇਲਾਵਾ ਜੋ ਮੌਤਾਂ ਦਾ ਅੰਕੜਾ ਲਗਭਗ 2.5 ਲੱਖ 2,49,227 ਆ। ਰਿਕਵਰਡ ਜਿਹੜੇ ਆ ਉਹ ਪਹੁੰਚ ਗਏ 11.25 ਲੱਖ ਨੂੰ। ਇਹ ਬਹੁਤ ਵੱਡਾ ਅੰਕੜਾ ਮੇਰੇ ਖਿਆਲ ਦੇ ਨਾਲ ਦਿਲ ਨੂੰ ਤਸੱਲੀ ਦੇਣ ਵਾਲਾ। ਜੇ ਇੰਡੀਆ ਦੀ ਗੱਲ ਕਰੀਏ, ਇੰਡੀਆ ਦੇ ਵਿੱਚ ਕੇਸਾਂ ਦੀ ਗਿਣਤੀ ਇਸ ਵੇਲੇ ਲਾਸਟ ਅਪਡੇਸ਼ਨ ਤੱਕ 42,836 ਆ। ਮੌਤਾਂ ਦਾ ਅੰਕੜਾ ਜਿਹੜਾ ਉਹ ਹੈਗਾ ਜੀ 1,395 ਦਾ, ਲਗਭਗ 1,400 ਦਾ ਅੰਕੜਾ। ਔਰ ਇਸ ਵੇਲੇ ਜਿਹੜੀ ਟੈਸਟਿੰਗ ਦੀ ਗਿਣਤੀ ਜਿਹਦੇ ਤੇ ਨਿਗਾਹ ਰਹਿੰਦੀ ਹੈ ਸਾਰਿਆਂ ਦੀ, ਉਹ ਹੈਗੀ ਹੈ ਜੀ 11,07,223। ਸੋ ਇਹ ਗਿਣਤੀ ਹੈ ਟੈਸਟਿੰਗ ਦੀ। ਹਾਲੇ ਵੀ ਬਹੁਤ ਪਿੱਛੇ ਹੈ ਟੈਸਟਿੰਗ ਦੇ ਮਾਮਲੇ 'ਚ ਇੰਡੀਆ। ਇਹਨੂੰ ਥੋੜਾ ਜਿਹਾ ਅੰਕੜੇ ਨੂੰ ਹੋਰ ਅੱਗੇ ਲਿਜਾਣਾ ਪਵੇਗਾ ਜੇ ਇੰਡੀਆ ਜਲਦੀ ਇਸ ਮਾਰਾਮਾਰੀ 'ਚੋਂ ਨਿਕਲਣਾ ਚਾਹੁੰਦਾ। ਹੋਰ ਕੁਝ ਵੱਡੀਆਂ ਖਬਰਾਂ ਤੇ ਆਪਾਂ ਝਾਤਖੋਰੀ ਕਰ ਲੈਂਦੇ ਜਿਹੜੀਆਂ ਕੌਮਾਂਤਰੀ ਜਗਤ ਤੋਂ ਨੇ ਜਾਂ ਕੌਮੀ ਸਾਡੇ ਇੱਥੋਂ ਇੰਡੀਆ 'ਚੋਂ ਸੁਰਖੀਆਂ ਬਣੀਆਂ ਨੇ। ਤਾਂ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਆਪਾਂ ਕੌਮਾਂਤਰੀ ਪੱਧਰ ਤੇ ਉਹ ਸਭ ਫੇਰ ਕਹਿੰਦੇ ਆ ਕਿ ਵੁਹਾਨ ਤੋਂ ਹੀ ਆਇਆ ਸੀ, ਤੇ ਸਾਡੇ ਕੋਲ ਸਬੂਤ ਵੀ ਹੈ। BBC ਦੇ ਨਾਲ ਉਹਨਾਂ ਨੇ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਹੈ, ਸਬੂਤ ਹੈ ਤੇ ਉਹਨਾਂ ਨੂੰ ਧੂਫ ਕਾਹਤੋਂ ਦੇਣੀ ਹੈ, ਫਿਰ ਤੁਸੀਂ ਲੋਕਾਂ 'ਚ ਰੱਖੋ, ਲੋਕਾਂ ਨੂੰ ਵੀ ਪਤਾ ਲੱਗੋ। ਦੂਜੇ ਪਾਸੇ ਕਹਿੰਦੇ ਆ ਕਿ ਰਸ਼ੀਆ ਦੇ ਵਿੱਚ ਇੱਕ ਡਾਕਟਰ ਦੀ ਫਿਰ ਭੇਤ ਭਰੇ ਹਾਲਤ ਦੇ ਵਿੱਚ ਮੌਤ ਹੋਈ ਆ। ਇਹ ਤੀਸਰਾ ਐਸਾ ਡਾਕਟਰ ਆ ਜਿਹਦੀ ਮੌਤ ਜਿਹੜੀ ਆ ਉਹ ਉਸੇ ਤਰੀਕੇ ਨਾਲ ਹੀ ਹੋਈ ਆ ਜਿਵੇਂ ਅੱਗੇ 2 ਡਾਕਟਰਾਂ ਦੀ ਹੋਈ। ਮਤਲਬ ਕਿ PPE ਕਿੱਟ ਦੀ ਆਲੋਚਨਾ ਕੀਤੀ ਗਈ, ਉਸ ਤੋਂ ਬਾਅਦ ਹਸਪਤਾਲ ਦੀ ਇਮਾਰਤ ਤੋਂ ਹੀ ਇਹ 3 ਡਾਕਟਰ ਜਿਹੜੇ ਆ ਉਹ ਡਿੱਗ ਕੇ ਮਰ ਗਏ ਆ। ਇਹ ਵੀ ਕੰਮ ਤੁਹਾਨੂੰ ਪਤਾ ਇੱਕ ਬੜਾ ਵਿਵਾਦਤ ਮਾਮਲਾ ਹੀ ਆ, ਇਹ ਚੱਲੀ ਜਾਂਦਾ। ਚੀਨ ਦੇ ਵਿੱਚ ਵੀ ਬੰਦੇ ਗਾਇਬ ਹੋ ਜਾਂਦੇ ਅਕਸਰ, ਜਿਹੜੇ ਇੰਟਲੈਕਚੁਅਲ ਲਿਖਦੇ ਆ ਜਾਂ ਚੀਨ ਦੀਆਂ ਨੀਤੀਆਂ ਦੀ ਆਲੋਚਨਾ ਕਰਦੇ ਆ, ਉਹ ਕਿੱਧਰ ਜਾਂਦੇ ਆ ਕਿਸੇ ਨੂੰ ਕੋਈ ਪਤਾ ਨਹੀਂ ਆ। ਖੈਰ ਕੋਰੋਨਾ ਵਾਇਰਸ ਕਰਕੇ ਅਮਰੀਕਾ ਦੇ ਵਿੱਚ ਵੀ ਦੱਸਦੇ ਆ ਕਿ ਤਕਰੀਬਨ 1500 ਮੌਤਾਂ ਹੋਈਆਂ ਪਿਛਲੇ 24 ਘੰਟੇ ਦੇ ਦਰਮਿਆਨ। 4800 ਭਾਰਤੀ ਜਿਹੜੇ ਆ ਸਿੰਗਾਪੁਰ ਦੇ ਵਿੱਚ ਇਨਫੈਕਟਡ ਆ। ਤਾਂ ਜ਼ਿਆਦਾਤਰ ਕਾਮੇ ਆ। ਇਹ ਮੇਰੇ ਖਿਆਲ ਦੇ ਨਾਲ ਬਹੁਤ ਸਿੰਗਾਪੁਰ ਦੀ ਮੈਂ ਕਹੂੰਗਾ ਕਿ ਨਾਕਾਮੀ ਰਹੀ ਆ ਕਿ ਸਭ ਕੁਝ ਪਹਿਲਾਂ ਕੰਟਰੋਲ ਦੇ ਵਿੱਚ ਸੀ, ਪਰ ਬਾਅਦ ਦੇ ਵਿੱਚ ਜਦੋਂ ਲੋਕਡਾਊਨ ਕਾਲੀ 'ਚ ਖੋਲ੍ਹਿਆ ਗਿਆ ਤਾਂ ਉਸ ਤੋਂ ਬਾਅਦ ਇਹ ਸੈਕੰਡ ਵੇਵ ਜਿਹੜੀ ਸੀਗੀ ਉਹ ਲੈ ਕੇ ਬੈਠ ਗਈ। ਉਹਦੇ ਵਿੱਚ ਸਾਡੇ ਜਿਹੜੇ ਕਾਮੇ ਤੁਹਾਨੂੰ ਪਤਾ ਡਰਮੈਟਰੀਜ਼ ਦੇ ਵਿੱਚ ਜਿਹੜੇ ਰਹਿੰਦੇ ਆ ਉਹਨਾਂ ਤੇ ਬਹੁਤ ਜ਼ਿਆਦਾ ਮਾਰ ਪਈ ਹੈ। ਤਾਂ ਖੈਰ ਇਲਾਜ ਵਗੈਰਾ ਤਾਂ ਚੱਲਦਾ ਪਿਆ, ਕੁਛ ਲੋਕ ਥੋੜੇ ਸੀਰੀਅਸ ਨੇ। ਇੱਧਰ ਜੇ ਇੰਡੀਆ ਦੀ ਗੱਲ ਕਰੀਏ ਤਾਂ ਹੁਣ ਤੁਹਾਨੂੰ ਪਤਾ ਮਜ਼ਦੂਰ ਮੁੜਨੇ ਸ਼ੁਰੂ ਹੋ ਗਏ ਆ। ਛੱਤੀਸਗੜ੍ਹ ਦੇ ਵਿੱਚ 14 ਮਜ਼ਦੂਰ ਕਰੋਨਾ ਪੋਜ਼ਿਟਿਵ ਪਾਏ ਗਏ ਜਿਹੜੇ ਲਾਂਭਿਓਂ ਆਏ ਆ। ਤਾਂ ਉਸੇ ਗੱਲ ਦਾ ਹੀ ਮੈਂ ਕਹੂੰਗਾ ਕਿ ਖਤਰਾ ਹੋ ਗਿਆ ਜਿਸ ਗੱਲ ਤੋਂ ਲੋਕ ਡਰਦੇ ਸਨ ਕਿ ਜਿਵੇਂ ਹੀ ਇਹ ਮਜ਼ਦੂਰ ਪਹੁੰਚਣਗੇ ਤਿਵੇਂ ਹੀ ਬਿਮਾਰੀ ਸਪਰੈਡ ਹੋਏਗੀ, ਮਤਲਬ ਕਿ ਦੂਰ ਦਰਾਜ ਦੇ ਇਲਾਕਿਆਂ 'ਚ। ਤਾਂ ਇਹ ਗਿਣਤੀ ਜਿਹੜੀ ਆ ਅੱਗੇ ਹੋਰ ਕਿੰਨੀ ਵਧੇਗੀ ਸਾਰਿਆਂ ਦੀ ਨਿਗਾਹ ਰਹੂਗੀ। ਫਿਰ ਜੇ ਇੱਧਰ ਗੱਲ ਕਰੀਏ, ਪ੍ਰਧਾਨ ਮੰਤਰੀ ਵੀਡੀਓ ਕਾਨਫਰੰਸਿੰਗ ਰਾਹੀਂ ਗੈਰ UN ਦੇਸ਼ਾਂ ਦੇ ਨਾਲ ਕਰੋਨਾ ਤੇ ਚਰਚਾ ਕਰਨਗੇ। ਅੱਜ ਕਰੋਨਾ ਨੂੰ ਵੈਸੇ ਇੰਡੀਆ ਦੇ ਵਿੱਚ ਭਾਦੀਆਂ ਬਣ ਗਈਆਂ, ਕਰੋਨਾ ਦੀਆਂ ਲੱਤਾਂ ਵਿੰਗੀਆਂ, ਲੱਕ ਆਊਟ ਕਰ ਦਿੱਤਾ। ਕਰੋਨਾ ਨੇ ਅੱਜ ਇੱਕ ਤਰ੍ਹਾਂ ਨਾਲ ਇੰਡੀਆ ਦਾ ਅਸਲ ਰੂਪ ਵੇਖ ਲਿਆ ਕਿਉਂਕਿ ਠੇਕੇ ਖੁੱਲ ਗਏ। ਸ਼ਰਾਬੀ ਭਾਰਤ ਦੀ ਅਰਥ ਵਿਵਸਥਾ ਨੂੰ ਠੁੰਮਣਾ ਦੇਣ ਵਾਸਤੇ ਮੈਦਾਨ 'ਚ ਨਿੱਤਰ ਆਏ। ਕਈ ਕਿਲੋਮੀਟਰ ਲੰਬੀਆਂ ਕਤਾਰਾਂ ਲੱਗੀਆਂ ਅਰਥਚਾਰੇ ਦੇ ਵਿੱਚ ਹਿੱਸਾ ਪਾਉਣ ਲਈ। ਬੀਬੀਆਂ ਵੀ ਬਰੋਬਰ ਹਿੱਸੇਦਾਰ ਬਣੀਆਂ ਕਈ ਥਾਵਾਂ ਤੇ। ਸੋ ਬਹੁਤ ਮਾਰਾਮਾਰ ਲੱਗੀ
ਲੋਕ ਇੱਕ ਦੂਜੇ ਦੇ ਲੀੜੇ ਪਾੜ ਕੇ ਸ਼ਰਾਬ ਲੈਣ ਲਈ ਉਤਾਵਲੇ ਸਨ। ਮਤਲਬ ਕਿ ਅਨਾਜ ਵਾਲੀ ਦੁਕਾਨ ਤੇ ਰਸ਼ ਘੱਟ, ਸ਼ਰਾਬ ਵਾਲੀ ਦੁਕਾਨ ਤੇ ਵਧੇਰੇ। ਸੋ ਕਰੋਨਾ ਵਿਚਾਰਾ ਗਲੀਆਂ 'ਚ ਲੁਕਦਾ ਨਜ਼ਰ ਆਇਆ ਕਿ ਅੱਜ ਇਹਨਾਂ ਨੂੰ ਹੋ ਕੀ ਗਿਆ, ਇਹਨਾਂ ਨੂੰ ਤੇ ਸਾਰੇ ਡਾਡੋ ਨਹੀਂ ਲੱਥ ਗਏ। ਤਾਂ ਖੈਰ ਸ਼ਰਾਬ ਨਾਲ ਜੁੜੀ ਇੱਕ ਹੋਰ ਖਬਰ, ਮਥੁਰਾ ਦੇ ਵਿੱਚ ਇਹਨਾਂ ਨੇ ਵੀ ਕਰੋਨਾ ਚੰਗਾ ਮੁਕਾਇਆ। 3 ਸਿਪਾਹੀਆਂ ਨੇ ਮਾਰਕੀਟ ਦੇ ਵਿੱਚ 6000 ਪੇਟੀ ਸ਼ਰਾਬ ਵੇਚ ਦਿੱਤੀ। ਟਰੱਕ ਫੜਿਆ ਗਿਆ ਕਿਤੇ ਲੋਕਡਾਊਨ 'ਚ, ਉਹ ਹੁਣੀ ਸ਼ਾਮ ਨੂੰ ਉਹਨਾਂ ਨੇ ਖਿਲਾਰ ਦਿੱਤਾ ਚੌਂਕੀ ਦੇ ਵਿੱਚ ਤੇ ਉਹਨਾਂ ਨੇ ਆਖਿਆ ਚਲੋ ਲੋਕਾਂ ਦਾ ਕਰੋਨਾ ਮਾਰੀਏ। ਤਾਂ 5822 ਪੇਟੀਆਂ ਜਿਹੜੀਆਂ ਸੀਗੀਆਂ, ਤਕਰੀਬਨ ਲਾ ਲਓ ਕਿ 6000 ਪੇਟੀ ਸ਼ਰਾਬ ਦੀ ਜਿਹੜੀ ਆ ਉਹ ਚੱਕ ਕੇ ਇਹਨਾਂ ਨੇ ਵੇਚ ਦਿੱਤੀ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ ਕਿ ਇੱਕ ਪਾਸੇ ਲੋਕਾਂ ਨੂੰ ਮਰਨ ਦੀ ਪਈ ਆ, ਦੂਸਰੇ ਪਾਸੇ ਕਮਾਈ ਕਰਨ ਦੀ ਪਈ ਆ। ਖੈਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਆ, ਉਹਨਾਂ ਨੇ ਕਿਹਾ ਕਿ ਜਿਹੜੀ ਦੁਕਾਨ ਦੇ ਅੱਗੇ ਭੀੜ ਲੱਗੇਗੀ ਉਸ ਦੁਕਾਨ ਨੂੰ ਅਸੀਂ ਸੀਲ ਕਰਕੇ ਪਰਾਂ ਮਾਰਾਂਗੇ, ਕਿਉਂਕਿ ਉੱਥੇ ਵੀ ਅੱਜ ਲੰਬੀਆਂ ਲਾਈਨਾਂ ਲੱਗੀਆਂ, ਖਾਸ ਤੌਰ ਤੇ ਠੇਕਿਆਂ ਤੇ। ਇੱਧਰ ਸੂਰਤ ਦੇ ਵਿੱਚ ਜੋ ਮਜ਼ਦੂਰ ਫਸੇ ਹੋਏ ਆ ਉਹਨਾਂ ਨੇ ਵਾਪਸ ਜਾਣ ਦੀ ਮੰਗ ਕੀਤੀ ਆ, ਫਿਰ ਉਹ ਸੜਕਾਂ ਤੇ ਉਤਰੇ ਪੁਲਿਸ ਦੇ ਨਾਲ, ਫਿਰ ਅੱਜ ਭੇੜ ਹੋਇਆ ਉਹਨਾਂ ਦਾ। ਇਹਨਾਂ ਨੂੰ ਕਿਉਂ ਰੋਕਿਆ ਹੋਇਆ, ਕਿਉਂ ਡੱਕਿਆ ਹੋਇਆ, ਸਮਝ ਤੋਂ ਪਰੇ ਦੀ ਗੱਲ ਆ। ਪਰ ਮੱਧ ਪ੍ਰਦੇਸ਼ ਦੇ ਗੁਣਾ ਤੋਂ ਇੱਕ ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਤਸਵੀਰ ਸਾਹਮਣੇ ਆਈ ਆ, ਜਿੱਥੇ ਦੱਸਦੇ ਆ ਕਿ ਇੱਕ ਪਰਿਵਾਰ ਵਿਚਾਰਾ ਆਪਣੇ ਪਿੰਡ ਦੇ ਵਿੱਚ ਪਰਤਿਆ ਸੀ, ਪਿੰਡ ਵਾਲਿਆਂ ਨੇ ਉਹਨਾਂ ਨੂੰ ਵੜਨ ਨਹੀਂ ਦਿੱਤਾ ਪਿੰਡ ਦੇ ਵਿੱਚ, ਤੇ ਹਾਰ ਕੇ ਉਹਨਾਂ ਨੇ ਸਕੂਲ ਦੇ ਟਾਇਲਟ 'ਚ ਸ਼ਰਨ ਲਈ ਆ ਸਾਰੇ ਪਰਿਵਾਰ ਨੇ। ਤਾਂ ਸ਼ਰਮਨਾਕ ਇੰਡੀਆ ਵਾਸਤੇ ਇਹ ਗੱਲ ਆ ਕਿ ਸਾਡੇ ਲੋਕਾਂ ਕੋਲ ਕੁਆਰੰਟੀਨ ਹੋਣ ਵਾਸਤੇ ਵੀ ਜਗ੍ਹਾ ਨਹੀਂ ਹੈ, ਆਪਣੇ ਘਰਾਂ ਦੇ ਵਿੱਚ ਜਾਣ ਦੀ ਵੀ ਵਿਵਸਥਾ ਨਹੀਂ ਹੈ। ਤਾਂ ਬਹੁਤ ਮਾੜੀ ਗੱਲ ਆ ਮੇਰੇ ਖਿਆਲ ਦੇ ਨਾਲ। ਇਹ ਅੱਜ ਦੀਆਂ ਜਿੰਨੀਆਂ ਖਬਰਾਂ, ਸਭ ਤੋਂ ਮੈਂ ਕਹੂੰਗਾ ਕਿ ਦਿਲ ਨੂੰ ਝੰਜੋੜ ਦੇਣ ਵਾਲੀ ਖਬਰ ਆ ਕਿ ਛੋਟੇ ਛੋਟੇ ਬੱਚੇ ਵੀ ਟਾਇਲਟ ਦੇ ਵਿੱਚ ਬੈਠੇ ਆ, ਖਾਣਾ ਤੱਕ ਵੀ ਉੱਥੇ ਖਾ ਰਹੇ ਆ। ਬਕਾਇਦਾ ਰਵੀਸ਼ ਕੁਮਾਰ ਨੇ ਵੀ ਇਹ ਫੋਟੋ ਮੇਰੇ ਖਿਆਲ ਦੇ ਨਾਲ ਸ਼ੇਅਰ ਕੀਤੀ ਵੀ ਹੈ। ਖੈਰ ਜੇ ਆਪਾਂ ਇੱਧਰ ਪੰਜਾਬ ਵੱਲ ਪਰਤੀਏ ਤਾਂ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਹਾਲਾਤ ਜਿਹੜੇ ਥੋੜੇ ਅਣਸੁਖਾਵੇਂ ਜਿਹੇ ਹੋ ਗਏ ਪਿਛਲੇ ਕੁਝ ਦਿਨਾਂ ਤੋਂ। ਤਾਂ ਇੱਥੇ ਪੰਜਾਬ ਸਰਕਾਰ ਹੁਣ ਅਜਮਾਏਗੀ ਕੇਜਰੀਵਾਲ ਵਾਲੀ ਥੈਰੇਪੀ। ਮਤਲਬ ਕਿ ਕੇਜਰੀਵਾਲ ਨੇ ਖੋਜ ਨਹੀਂ ਕੀਤੀ, ਜੋ ਉਹਨਾਂ ਨੇ ਪਹਿਲਾਂ ਅਜਮਾਈ ਸੀਗੀ ਉਹ ਉਹੀ ਹੈ ਪਲਾਜ਼ਮਾ ਥੈਰੇਪੀ। ਤਾਂ ਪਰ ਇਹ ਜਿਵੇਂ ਤੁਹਾਨੂੰ ਦੱਸਿਆ ਸੀ ਅੱਗੇ ਵੀ ਮੈਂ ਇੱਕ ਦਿਨ ਕਿ ਮੀਡੀਆ ਐਵੇਂ ਰੌਲਾ ਪਾ ਦਿੰਦਾ ਕਿ ਲੱਭ ਗਿਆ ਅਸੀਂ ਹੁਣ ਕਰੋਨਾ ਨੂੰ ਇਹ ਕਰ ਦਿਆਂਗੇ, ਕਰੋਨਾ ਦੇ ਨੱਕ 'ਚ ਨੱਥ ਪਾ ਦਿਆਂਗੇ, ਮੱਥਾ ਤੋੜ ਦਿਆਂਗੇ, ਕਰ ਦਿਆਂਗੇ। ਐਸਾ ਕੁਛ ਨਹੀਂ ਹੈ। ਤਾਂ ਇਹ ਵੀ ਇੱਕ ਟਰਾਇਲ ਪ੍ਰੋਸੈਸ ਹੀ ਹੈ ਜਿਹੜਾ ਪੰਜਾਬ ਲਾਗੂ ਕਰੇਗਾ। ਤਾਂ ਦੂਜੇ ਪਾਸੇ ਬਲਵੀਰ ਸਿੰਘ ਸਿੱਧੂ ਹੈ ਜਿਹੜੇ, ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ ਆ। ਮਾਮਲੇ ਕਿਉਂਕਿ ਵਿਗੜਦੇ ਪਏ ਆ। ਸੰਗਰੂਰ 'ਚੋਂ ਕਰੋਨਾ ਵਾਇਰਸ ਦੇ 52 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ, ਫਿਰ ਜਲੰਧਰ 'ਚ 3 ਮਾਮਲਿਆਂ ਦੀ ਪੁਸ਼ਟੀ ਹੋਈ। ਬਾਅਦ ਦੁਪਹਿਰ ਤੱਕ ਦੇ ਅੰਕੜੇ ਆ, ਕਿਉਂਕਿ ਸ਼ਾਮ ਦਾ ਜਿਹੜਾ ਬੁਲੇਟਿਨ ਹੈ ਉਹ ਮੈਂ ਤੁਹਾਨੂੰ ਅੰਤ 'ਚ ਦੱਸ ਦੇਣਾ। ਫਿਰੋਜ਼ਪੁਰ 'ਚ 13 ਮਰੀਜ਼ ਆਏ ਆ, ਕੁੱਲ ਗਿਣਤੀ 41 ਸੀਗੀ ਬਾਅਦ ਦੁਪਹਿਰ ਤੱਕ। ਫਰੀਦਕੋਟ ਦੇ ਵਿੱਚ ਵੀ ਜਿਹੜੇ ਮਹਾਰਾਸ਼ਟਰ ਤੋਂ ਪਰਤੇ ਆ 12 ਉਹ ਪੋਜ਼ਿਟਿਵ ਪਾਏ ਗਏ। ਪਠਾਨਕੋਟ 'ਚ ਵੀ 2 ਪੋਜ਼ਿਟਿਵ ਪਾਏ ਗਏ ਸਨ। ਚੰਡੀਗੜ੍ਹ 'ਚ ਵੀ 5 ਪੋਜ਼ਿਟਿਵ ਪਾਏ ਗਏ ਸਨ। ਲੁਧਿਆਣਾ ਦੀ ਇੱਕ ਡਾਕਟਰ ਸੀਗੀ ਜਿਹੜੀ ਉਹ ਪੋਜ਼ਿਟਿਵ ਪਾਈ ਗਈ। ਫਿਰ ਮੇਰੇ ਖਿਆਲ ਦੇ ਨਾਲ ਉਹ ਕੋਈ ਸਟਾਫ ਹੋਰ ਵੀ ਕੁਆਰੰਟੀਨ ਕੀਤਾ ਗਿਆ। ਗੁਰਦਾਸਪੁਰ ਦੇ ਵਿੱਚ ਬੱਸ ਚਾਲਕ ਤੇ ਇੱਕ ਸਮਾਜ ਸੇਵੀ ਹੈ ਜਿਹੜਾ ਉਹ, ਤੇ 6 ਨਵੇਂ ਕੇਸ ਜਿਹੜੇ ਆ ਸਾਹਮਣੇ ਆਏ ਆ। ਮਤਲਬ ਕਿ ਇਹਨਾਂ ਸਮੇਤ 6 ਸਾਹਮਣੇ ਆਏ, ਸੌਰੀ ਮੈਂ ਥੋੜਾ ਜਿਹਾ ਮਿਕਸ ਕਰ ਗਿਆ ਕਿ ਇੱਕ ਡਰਾਈਵਰ ਤੇ ਸਮਾਜ ਸੇਵੀ ਸਮੇਤ 6 ਜਾਣੇ ਜਿਹੜੇ ਆ ਉਹ ਨਵੇਂ ਪੋਜ਼ਿਟਿਵ ਸਾਹਮਣੇ ਆਏ ਆ। ਜਲੰਧਰ 'ਚ 4 ਹੋਰ ਮਰੀਜ਼ ਸਾਹਮਣੇ ਆਏ ਸੀ ਬਾਅਦ ਦੁਪਹਿਰ ਤੱਕ। ਇਸ ਤੋਂ ਇਲਾਵਾ ਇੱਕ ਸਮੱਸਿਆ ਇਹ ਖੜੀ ਹੋ ਗਈ ਆ ਕਿ ਰੈੱਡ ਜ਼ੋਨ ਦੇ ਵਿੱਚ ਕਿਉਂਕਿ ਤਮਾਮ ਤਰ੍ਹਾਂ ਦੀਆਂ ਇਹਨਾਂ ਨੇ ਦੁਕਾਨਾਂ ਬੰਦ ਕਰਵਾ ਦਿੱਤੀਆਂ, ਤਾਂ ਹੁਣ ਜਿਨ੍ਹਾਂ ਨੇ ਪਨੀਰੀ ਵਗੈਰਾ ਬੀਜਣੀ ਆ ਉਹਨਾਂ ਵਾਸਤੇ ਸਮੱਸਿਆ ਖੜੀ ਹੋ ਗਈ ਹੈ ਕਿ ਖਾਦ, ਦਵਾਈਆਂ ਜਾਂ ਹੋਰ ਕਿਸਾਨੀ ਨਾਲ ਜੁੜੀਆਂ ਚੀਜ਼ਾਂ ਉਹ ਕਿੱਥੋਂ ਖਰੀਦੀਆਂ ਜਾਣ। ਇਹ ਤੋਂ ਇਲਾਵਾ ਕਪੂਰਥਲਾ ਦੇ ਵਿੱਚ ਅੱਜ ਕੁਝ ਲੋਕਾਂ ਵੱਲੋਂ ਨੋਟ ਸੁੱਟੇ ਗਏ। CCTV ਦੇ ਵਿੱਚ ਇਹ ਘਟਨਾ ਜਿਹੜੀ ਕੈਦ ਹੋਈ ਆ, ਇਹ ਹੁਣ ਕਿਸ ਮੰਤਵ ਲਈ ਸੁੱਟੇ ਗਏ ਵੇਖਣ ਵਾਲੀ ਗੱਲ ਆ। ਪਰ ਲੋਕ ਜਿਹੜੇ ਆ ਉਹ ਅੱਜ ਕੱਲ੍ਹ ਨੋਟਾਂ ਤੋਂ ਵੀ ਡਰਦੇ ਆ। ਜਿਸ ਨੋਟ ਵਾਸਤੇ ਲੋਕ ਤੁਰੇ ਜਾਂਦੇ ਗੁੱਥਮ ਗੁੱਥੀ ਹੋ ਜਾਂਦੇ ਸੀ, ਰਾਹ 'ਚ 10 ਦਾ ਨੋਟ ਡਿੱਗਿਆ, ਕਈ ਵਾਰ ਮਜ਼ਾਕ ਵੀ ਕੀਤਾ ਜਾਂਦਾ ਸੀ ਅਪ੍ਰੈਲ ਵਾਲੇ ਦਿਨ, ਤਾਂ ਅੱਜ ਉਸ ਨੋਟ ਨੂੰ ਵੇਖ ਕੇ ਲੋਕ ਪਰਾਂ ਨੂੰ ਹੋ ਜਾਂਦੇ ਆ। ਸੋ ਇਹ ਵੀ ਦੌਰ ਆਉਣਾ ਸੀਗਾ। ਇੰਨੀ ਮਾਇਆ ਦੀ ਬੇਕਦਰੀ, ਅਸਲ ਦੇ ਵਿੱਚ ਮਾਇਆ ਨਾਗਣੀ ਦਾ ਹੁਣ ਪਤਾ ਲੱਗਿਆ ਕਿ ਮਾਇਆ ਵਾਕਈ ਨਾਗਣੀ ਆ, ਜੇ ਕਿਤੇ ਥੁੱਕ ਥੱਕ ਲਾ ਕੇ ਕੋਈ ਸੁੱਟ ਜਾਵੇ। ਇੱਧਰ ਰਾਣਾ ਗੁਰਜੀਤ ਸਿੰਘ ਵੱਲੋਂ ਨਵਾਂ ਸ਼ਹਿਰ ਲਈ ਸੈਨੀਟਾਈਜ਼ਰ ਦਾ ਟਰੱਕ ਜਿਹੜਾ ਉਹ MLA ਅੰਗਦ ਸਿੰਘ ਨੂੰ ਭੇਟ ਕੀਤਾ ਗਿਆ। ਸ਼ਰਾਬ ਨਹੀਂ ਬਣ ਰਹੀ ਅੱਜ ਕੱਲ੍ਹ ਮੇਰੇ ਖਿਆਲ ਦੇ ਨਾਲ ਨੇਤਾਵਾਂ ਦੀਆਂ ਡਿਸਟਿਲਰੀਆਂ 'ਚ, ਪਰ ਸੈਨੀਟਾਈਜ਼ਰ ਜ਼ਰੂਰ ਬਣ ਰਹੇ ਆ। ਤਾਂ ਠੀਕ ਆ, ਚਲੋ ਕੁਛ ਤਾਂ ਲਾਹਾ ਹੋਇਆ। ਵੈਸੇ ਰਾਣਾ ਗੁਰਜੀਤ ਸਿੰਘ ਦਾ ਇਸ ਮਾਮਲੇ 'ਚ ਮੈਂ ਕਹੂੰਗਾ
कि शुक्रिया करना बनता। कल सच भी इन्होंने बहुत तगड़ा बोलिया, ਜਿਹੜੇ ਉੱਥੇ ਬੰਦੇ ਕੁਆਰੰਟੀਨ ਸੈਂਟਰ 'ਚ ਰੁਲਦੇ ਪਏ ਸੀ, ਇਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ ਬੋਲਿਆ ਕਿ ਜੇ ਅਸੀਂ 45 ਬੰਦੇ ਨਹੀਂ ਸੰਭਾਲ ਸਕਦੇ ਤਾਂ ਫਿਰ ਮੇਰੇ ਵਿਧਾਇਕ ਰਹਿਣ ਦਾ ਕੋਈ ਹੱਕ ਹੀ ਨਹੀਂ ਹੈਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਨੇਤਾਵਾਂ ਨੇ ਵੀ ਤਨਖਾਹਾਂ ਦੇਣ ਲੱਗਿਆ ਹੁਣ ਹੱਥ ਘੁੱਟਿਆ। ਹਾਂਜੀ ਦੇਖੋ, ਪਹਿਲਾਂ ਤੇ ਆਪਾਂ ਵਿਧਾਇਕਾਂ ਦੀ ਰਿਪੋਰਟ ਵੇਖੀ ਸੀਗੀ, ਟ੍ਰਿਬਿਊਨ ਵਾਲਿਆਂ ਨੇ ਪਰਸੋਂ ਚੌਥੀ ਲਾਈ ਸੀ, ਜਿਹਦਾ ਆਪਾਂ ਜ਼ਿਕਰ ਵੀ ਕੀਤਾ ਸੀਗਾ ਕਿ ਕੁਝ ਵਿਧਾਇਕ ਆ। ਉਸ ਤੋਂ ਪਹਿਲਾਂ ਇੱਕ ਹੋਰ ਮੀਡੀਆ ਰਿਪੋਰਟ ਆਈ ਸੀ, ਉਹਦੇ ਵਿੱਚ ਕਿਹਾ ਗਿਆ ਸੀਗਾ ਕਿ 6-7 ਵਿਧਾਇਕ ਆ ਜਿਨ੍ਹਾਂ ਨੇ ਹੁਣ ਤੱਕ ਤਨਖਾਹ ਦਿੱਤੀ, ਜਿਨ੍ਹਾਂ ਨੇ ਮਤਲਬ ਕਿ ਆਖਿਆ ਸੀਗਾ ਕਿ ਅਸੀਂ ਆਪਣੀ ਤਨਖਾਹ ਜਿਹੜੀ ਉਹ ਖਜ਼ਾਨੇ 'ਚ ਪਾਵਾਂਗੇ। ਤੇ ਉਸ ਤੋਂ ਬਾਅਦ ਚਲੋ ਮੁੱਖ ਮੰਤਰੀ ਸਾਹਿਬ ਨੇ ਆਪਣੀ ਬੇਸਿਕ ਸੈਲਰੀ ਆ ਜਿਹੜੀ ਉਹ ਦੇ ਦਿੱਤੀ, ਤਾਂ ਕੁਛ ਦਸ ਇੱਕਾ ਦੁੱਕਾ ਜਿਹੜੇ ਵਜ਼ੀਰ ਆ ਉਹਨਾਂ ਨੇ ਦੇ ਦਿੱਤੀ ਤਨਖਾਹ। ਪਰ ਰੌਲਾ ਕੀ ਸੀਗਾ ਕਿ ਇਹਨਾਂ ਨੇ ਇੱਕ ਬਕਾਇਦਾ ਜਿਹੜਾ ਇਹਨਾਂ ਦਾ ਹੈਗਾ ਨਾ ਵਿੱਤ ਵਿਭਾਗ, ਵਿੱਤ ਪੈਨਸ਼ਨ ਪਾਲਿਸੀ ਤੇ ਤਾਲਮੇਲ ਸ਼ਾਖਾ, ਉਹਨਾਂ ਵੱਲੋਂ 1 ਮਈ ਨੂੰ ਇੱਕ ਪੱਤਰ ਕੱਢਿਆ ਗਿਆ ਸੀ ਪੰਜਾਬ ਦੇ ਸਮੂਹ ਬੋਰਡ ਜਿਹੜੇ ਆ, ਕਾਰਪੋਰੇਸ਼ਨ, ਕਮਿਸ਼ਨ, ਇਹਨਾਂ ਸਾਰਿਆਂ ਨੂੰ ਕਿ ਜਿਹੜੇ ਚੇਅਰਮੈਨ ਆ ਜਾਂ ਸੀਨੀਅਰ ਵਾਈਸ ਚੇਅਰਮੈਨ ਆ, ਵਾਈਸ ਚੇਅਰਮੈਨ ਆ ਜਾਂ ਡਾਇਰੈਕਟਰ ਆ, ਇਹ ਸਾਰੇ ਆਪਣੀ ਆਪਣੀ ਮਤਲਬ ਕਿ ਸਬ ਕਮੇਟੀ ਦੀ ਜੋ ਫੈਸਲਾ ਹੋਇਆ ਮੀਟਿੰਗ ਤੋਂ ਬਾਅਦ ਕਿ ਤੁਸੀਂ ਤਨਖਾਹ ਜਿਹੜੀ ਹੈ ਉਹ ਦਿਓ, ਮਤਲਬ ਕਿ ਦਾਨ ਦਿਓ, ਜਮ੍ਹਾਂ ਕਰਾਓ ਸਵੈ ਇੱਛਾ ਦੇ ਨਾਲ। ਤੇ ਪਹਿਲੀ ਕਮਾਈ ਦੀ ਯਾਨੀ 100% ਦੀ, ਮਤਲਬ ਕਿ ਜਿਹੜੀ 3 ਮਹੀਨਿਆਂ ਦੀ 100% ਦੀ ਤਨਖਾਹ ਹੈ ਜਿਹੜੀ ਉਹ ਸਵੈ ਇੱਛਾ ਦੇ ਨਾਲ ਜਮ੍ਹਾਂ ਕਰਾਓ। ਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਸੇ ਨੇ ਵੀ ਅਜੇ ਤੱਕ ਕੰਨ ਨਹੀਂ ਧਰਿਆ, ਮਤਲਬ ਕਿ ਪਹਿਲਾਂ ਵਿਧਾਇਕਾਂ ਨੇ ਦਮਗਜ਼ੇ ਮਾਰੇ ਕਿ ਅਸੀਂ ਤਨਖਾਹਾਂ ਦੇਵਾਂਗੇ, ਉਹ ਭੇਤ ਖੁੱਲ੍ਹ ਗਿਆ ਕਿ ਕਿਸੇ ਨੇ ਨਹੀਂ ਦਿੱਤਾ। ਜੇ ਦਿੱਤੀ ਆ ਤਨਖਾਹ ਤੇ ਬੇਸਿਕ ਸੈਲਰੀ ਦਿੱਤੀ ਆ। ਬੇਸਿਕ ਸੈਲਰੀ ਜੇ ਕਿਸੇ ਨੂੰ ਨਹੀਂ ਪਤਾ ਤੇ ਮੈਂ ਦੁਬਾਰਾ ਦੱਸ ਦਿੰਦਾ, ਮੈਂ ਵੈਸੇ ਅੱਗੇ ਵੀ ਦੱਸ ਚੁੱਕਾ, ਬੇਸਿਕ ਸੈਲਰੀ ਮੁੱਖ ਮੰਤਰੀ ਦੀ ਬਣਦੀ ਹੈ ਲੱਖ ਰੁਪਇਆ। ਬਾਕੀ ਭੱਤੇ ਜਿਹੜੇ ਕੁੱਲ ਮਿਲਾ ਕੇ ਉਹਨਾਂ ਦੇ ਹੁਣੇ ਕੋਈ ਲਾ ਲਓ 60-70 ਹਜ਼ਾਰ ਦੇ ਐਕਸਟਰਾ ਉਹ ਉਹਨਾਂ ਨੂੰ ਮਿਲਦੇ ਰਹਿਣਗੇ। ਤਾਂ ਜਿਹੜਾ ਵਜ਼ੀਰ ਆ ਉਹਦੀ ਬੇਸਿਕ ਸੈਲਰੀ ਲਾ ਲਓ 50,000 ਬਣਦੀ ਆ, ਤਾਂ ਜਿਹੜਾ ਵਿਧਾਇਕ ਆ ਉਹਦੀ ਕੁੱਲ ਬੇਸਿਕ ਸੈਲਰੀ ਜਿਹੜੀ ਉਹ 25,000 ਬਣਦੀ ਆ। ਮਤਲਬ ਕਿ ਉਹ ਜਿਵੇਂ ਅੱਗੇ ਵੀ ਕਹਾਵਤ ਸੁਣਾਈ ਆ, ਕੱਛੇ ਮਾਰ ਕੇ ਐਰਨ ਸੂਈ ਦਾ ਕਰਨਾ ਦਾਨ, ਮਤਲਬ ਕਿ 90,000 ਇਕੱਲਾ ਇਨਕਮ ਟੈਕਸ ਹੀ 1 ਸਾਲ ਦਾ ਜਿਹੜਾ ਉਹ ਇਹਨਾਂ ਨੂੰ ਭਰਨਾ ਪੈਂਦਾ, ਲੋਕਾਂ ਦਾ, ਮਤਲਬ ਲੋਕਾਂ ਨੂੰ ਭਰਨਾ ਪੈਂਦਾ ਇਹਨਾਂ ਦਾ। ਤੇ ਦੂਜੇ ਪਾਸੇ ਬੇਸਿਕ ਸੈਲਰੀ ਕਿੰਨੀ ਦੇ ਰਹੇ ਆ ਦਾਨੀ ਲੋਕ? 25,000 ਰੁਪਈਆ, ਵਿਧਾਇਕਾਂ ਦੀ ਗੱਲ ਕਰਦੇ ਆ। ਤਾਂ ਦੂਜੇ ਪਾਸੇ ਜੇ ਆਪਾਂ ਵੇਖੀਏ, ਜੇ ਇਸ ਮਾਮਲੇ ਦੇ ਵਿੱਚ ਤਨਖਾਹ ਵਾਲਾ ਜਿਹੜਾ ਹੱਥ ਕੁੱਟਵਾ, ਤਾਂ ਘੱਟੋ ਘੱਟ ਇਹਨਾਂ ਨੂੰ ਹੋਰ ਜੇ ਮੰਨ ਲਓ 25,000 ਦੇ ਵੀ ਦਿੰਦੇ ਆ, ਹੱਥ ਕੁੱਟਵਾ ਇਹਨਾਂ ਦਾ ਮਾਹੌਲ ਦੇਖ ਲਓ ਕਿ ਫਿਰ ਵੀ 75-80,000 ਰੁਪਇਆ 70,000 ਰੁਪਇਆ ਜਿਹੜਾ ਉਹ ਇਹਨਾਂ ਨੂੰ ਮਿਲਣਾ ਭੱਤਿਆਂ ਦਾ, ਘਰੇ ਬੈਠਿਆਂ ਨੂੰ। ਨਾ ਕੋਈ ਇਹਨਾਂ ਦਾ ਇਸ ਵੇਲੇ ਕੋਈ ਸਫ਼ਰ ਚੱਲਦਾ, ਨਾ ਕੋਈ ਆਪਣੇ ਇਲਾਕੇ ਦੇ ਵਿੱਚ ਕੋਈ ਇਹਨਾਂ ਦਾ ਰਾਊਂਡ ਚੱਲਦਾ, ਘਰਾਂ 'ਚ ਬੈਠੇ ਆ, ਤਾਂ ਫਿਰ ਵੀ ਇਹਨਾਂ ਨੂੰ 15,000 ਟੈਲੀਫੋਨ ਦਾ ਐਰਾ ਵਗੈਰਾ ਜਿਹੜਾ ਉਹ ਸਾਰਾ ਕੁਛ ਮਿਲ ਹੀ ਜਾਣਾ ਹੈ। ਤਾਂ ਫਿਰ ਵੀ ਹਾਲੇ ਵੀ ਇਹਨਾਂ ਨੇ ਆਪਣੀ ਤਨਖਾਹ ਜਿਹੜੀ ਜਮ੍ਹਾਂ ਨਹੀਂ ਕਰਾਈ। ਤਾਂ ਚੇਅਰਮੈਨ ਤੁਸੀਂ ਦੇਖ ਲਓ ਕਮਿਸ਼ਨ ਕਿਸ ਤਰ੍ਹਾਂ ਦਾ ਕੰਮ ਕਰਦੇ ਆ, ਸਭ ਨੂੰ ਪਤਾ ਹੀ ਆ। ਪਰ ਇਸ ਵੇਲੇ ਜਦੋਂ ਇਹਨਾਂ ਦੀ ਜ਼ਰੂਰਤ ਸੀਗੀ ਕੋਈ ਵੀ ਬੰਦਾ ਆਪਣਾ ਹੱਥ ਨਹੀਂ ਖੋਲ ਰਿਹਾ, ਮੁੱਠੀ ਘੁੱਟ ਕੇ ਬੈਠੇ ਆ। ਪਰ ਇਹਨਾਂ ਨੂੰ ਇਹ ਪਤਾ ਨਹੀਂ ਹੈ ਕਿ ਜਦੋਂ ਜਾਣਾ ਹੈ ਉਦਣ ਇਹ ਮੁੱਠੀ ਖੁੱਲ ਜਾਣੀ ਹੈ, ਖਾਲੀ ਹੋ ਜਾਣਾ ਸਾਰਾ ਕੁਛ। ਖੈਰ ਲੋਕਾਂ ਦੇ ਬਣਾਏ ਇੱਥੇ ਬੈਠੇ ਆ, ਲੋਕਾਂ ਨੇ ਇਹਨਾਂ ਨੂੰ ਇਹ ਸਭ ਕੁਛ ਦਿੱਤਾ ਵਾ, ਭੋਗਣ ਜੋਗਾ ਬਣਾਇਆ। ਲੋਕਾਂ ਦੀ ਜੇ ਅੱਜ ਹਾਲਤ ਇਹੋ ਜਿਹੀ ਆ ਕਿ ਇਹਨਾਂ ਨੂੰ ਅੱਗੇ ਆਉਣਾ ਚਾਹੀਦਾ, ਤਾਂ ਫਿਰ ਜੇ ਪਿੱਛੇ ਰਹਿੰਦੇ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਪਿੱਛੇ ਕਰਨ ਵਾਲੇ ਹੀ ਲੋਕ ਆ ਕਿ ਪੱਕੇ ਤੌਰ ਤੇ ਪਿੱਛੇ ਧੱਕ ਦੇਣੇ ਚਾਹੀਦੇ ਆ। ਜੀ ਜੀ। ਅਗਲੀ ਗੱਲ ਕਰੀਏ, ਕਹਿੰਦੇ ਨਸ਼ਾ ਛਡਾਊ ਕੇਂਦਰਾਂ ਦੇ ਕਰਮਚਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਪੰਜਾਬ ਵਿੱਚ ਹੜਤਾਲ ਸ਼ੁਰੂ। ਹਾਂਜੀ, ਇਹਨਾਂ ਨੇ ਪਹਿਲਾਂ ਹੀ ਅਲਟੀਮੇਟਮ ਦੇ ਦਿੱਤਾ ਸੀਗਾ ਕਿ 4 ਤਰੀਕ ਤੋਂ ਅਸੀਂ ਹੜਤਾਲ ਕਰਾਂਗੇ। ਤਾਂ ਇਹਨਾਂ ਨੇ ਯਾਨੀ ਜਿਹੜੇ ਇਹਨਾਂ ਦੇ ਨਸ਼ਾ ਛਡਾਊ ਕੇਂਦਰ ਆ ਉਹ ਓਟ ਵੀ ਕਹਿ ਦਿੰਦੇ ਇਹਨਾਂ ਨੂੰ, ਤਾਂ ਇਹਨਾਂ ਦੇ ਵਿੱਚ ਜਿਹੜੇ ਤੈਨਾਤ ਨੇ ਕਰਮਚਾਰੀ ਜਿਹੜੇ ਨਿਯੁਕਤ ਨੇ ਉਹਨਾਂ ਨੇ ਹੜਤਾਲ ਕਰ ਦਿੱਤੀ ਆਪਣੀਆਂ ਮੰਗਾਂ ਨੂੰ ਲੈ ਕੇ। ਤਾਂ ਇਹ ਕਲਮਛੋੜ ਹੜਤਾਲ ਆ। ਸੋ ਇਹ ਮੈਂ ਅੱਗੇ ਵੀ ਗੱਲ ਕਹੀ ਸੀਗੀ ਕਿ ਜੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਂਦਾ ਤਾਂ ਬਹੁਤ ਚਿੰਤਾਜਨਕ ਹੋਏਗਾ। ਤਾਂ ਉਹੀ ਗੱਲ ਹੋਈ ਆ ਕਿ ਜਿਹੜੇ ਵਿਚਾਰੇ ਨਸ਼ੈੜੀ ਸੀਗੇ, ਜਿਹੜੇ ਵਿਚਾਰੇ ਪੀੜਤ ਅਮਲ ਤੋਂ, ਤਾਂ ਉਹ ਬੰਦੇ ਉੱਥੇ ਵਿਲਕਦੇ ਵੇਖੇ ਗਏ ਆ। ਇੱਥੋਂ ਤੱਕ ਨਸ਼ੈੜੀ ਹਿੱਕ ਤੇ ਹੱਥ ਮਾਰ ਕੇ ਪਿੱਟ ਕੇ ਕਹਿੰਦੇ ਸੀ ਜੇ ਸਾਨੂੰ ਗੋਲੀ ਖਵਾ ਨਹੀਂ ਸਕਦੇ ਜੀਭ ਵਾਲੀ ਤੇ ਗੋਲੀ ਮਾਰ ਹੀ ਦਿਓ, ਛੇਕੜ ਗੋਲੀ ਮਾਰ ਦਿਓ, ਸਾਨੂੰ ਪਕਾਓ ਸਾਡਾ ਟੈਟਾ, ਸਾਥੋਂ ਜੱਬ ਨਹੀਂ ਹੁੰਦਾ। ਪਰ ਹਾਲ ਵੀ ਬੁਰਾ ਹੈ। ਮੈਨੂੰ ਕੱਲ ਇੱਕ ਬੰਦਾ ਮਿਲਿਆ, ਵਿਚਾਰਾ ਬਜ਼ੁਰਗ ਆ ਤੇ ਨਸ਼ਾ ਪੱਤਾ ਖਾਂਦਾ ਸੀਗਾ, ਹੁਣ ਨਹੀਂ ਮਿਲਦਾ।
ਉਹ ਕਹਿੰਦਾ ਕਿ ਪਹਿਲਾਂ ਮੈਂ ਕਾਰਡ ਬਣਾਉਣ ਗਿਆ ਆਪਣੇ ਸ਼ਹਿਰ, ਜਿਹੜਾ ਕਿ ਸਾਡੇ ਤੋਂ 15 ਕਿਲੋਮੀਟਰ ਦੂਰ। ਕਹਿੰਦਾ ਉਹਨਾਂ ਨੇ 4 ਦਿਨ ਮੈਨੂੰ ਸੱਦਿਆ, ਨਹੀਂ ਕਾਰਡ ਬਣਾਇਆ। ਅਖੀਰ ਮੈਂ ਜਿਹੜਾ ਸਾਥੋਂ ਸ਼ਹਿਰ 20 ਕਿਲੋਮੀਟਰ ਦੂਰ, ਕਹਿੰਦਾ ਮੈਂ ਉੱਥੇ ਗਿਆ, 2 ਦਿਨ ਉੱਥੇ ਜਾਂਦਾ ਰਿਹਾ ਸਾਈਕਲ ਤੇ ਉਸ ਤੋਂ ਬਾਅਦ 6 ਦਿਨ ਗੇੜੇ ਮਾਰਨ ਦੇ ਬਾਅਦ ਕਾਰਡ ਬਣਿਆ। ਤੇ ਕਹਿੰਦਾ ਕੱਲ ਗਿਆ ਤੇ ਉਹਨਾਂ ਨੇ 15 ਦਿਨ ਦੀਆਂ 15 ਗੋਲੀਆਂ ਦਿੱਤੀਆਂ, ਜਦ ਕਿ ਮੈਂ ਦਿਨ 'ਚ 2-3 ਖਾਨਾ। ਤੇ ਉਹ ਵੀ ਕਹਿੰਦਾ ਕਿ ਮਿਸਬਿਹੇਵ ਇਹਨਾਂ ਕੀਤਾ ਜਾਂਦਾ, ਸਾਨੂੰ ਮਤਲਬ ਕਿ ਸਮਝੇ ਨਹੀਂ ਜਾਂਦਾ ਕਿ ਅਸੀਂ ਇਨਸਾਨ ਆ। ਇੰਨੀ ਬੇਇੱਜ਼ਤੀ ਕੀਤੀ ਜਾਂਦੀ ਆ ਕਿ ਕਈ ਵਾਰੀ ਜੀ ਕਰਦਾ ਉੱਥੇ ਖੜੇ ਖੜੋਤੇ ਆਪਣੇ ਆਪ ਨੂੰ ਅੱਗ ਲਾ ਕੇ ਮਰ ਜਾਈਏ। ਸੋ ਐਸਾ ਹਾਲ ਬਣਿਆ ਪਿਆ। ਤਾਂ ਜਦੋਂ ਜਿਹੜੇ ਉਹ ਕਰਮਚਾਰੀ ਹੜਤਾਲ ਤੇ ਚਲੇ ਜਾਣਗੇ, ਇਹ ਦਿੱਕਤ ਤਾਂ ਹੋਰ ਵੀ ਵੱਧ ਜਾਏਗੀ। ਤਾਂ ਇਸ ਪਾਸੇ ਧਿਆਨ ਦੇਣ ਦੀ ਲੋੜ ਆ। ਸਿਹਤ ਮੰਤਰੀ ਸਾਹਿਬ ਸਿਹਤ ਸੂਤ ਬਣਾ ਕੇ ਜਦੋਂ ਬਿਆਨ ਦਿੰਦੇ ਆ, ਤਕੜੇ ਬੜੇ ਠੋਕਵੇਂ ਬਿਆਨ ਦਿੰਦੇ ਆ, ਪਰ ਗੱਲ ਇਹ ਆ ਕਿ ਉਹਨਾਂ ਬਿਆਨਾਂ ਦੀ ਅਹਿਮੀਅਤ ਕੀ ਆ ਕਿ ਜਦੋਂ ਤੁਹਾਡੇ ਆਪਣੇ ਡਾਕਟਰ ਇਹਨਾਂ ਨਾਲ ਚੰਗਾ ਸਲੂਕ ਨਹੀਂ ਕਰਦੇ, ਤੁਹਾਡੇ ਕਰਮਚਾਰੀ ਜਿਹੜੇ ਆ ਉਹ ਹੜਤਾਲ ਤੇ ਉਸ ਵੇਲੇ ਚਲੇ ਗਏ ਜਦੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਖੂਨ ਦੀ ਲੜਾਈ ਲੜੀ ਜਾ ਰਹੀ ਆ। ਤੁਹਾਨੂੰ ਵੇਖਣਾ ਚਾਹੀਦਾ, ਉਹਨਾਂ ਨੂੰ ਮਨਾਉਣਾ ਚਾਹੀਦਾ ਕਿ ਹਾਂ ਭਾਈ ਇਹ ਵੇਲਾ ਨਹੀਂ ਹੈ, ਕੋਈ ਨਹੀਂ, ਅਸੀਂ ਤੁਹਾਡੀਆਂ ਮੰਗਾਂ ਤੇ ਗੌਰ ਕਰਾਂਗੇ ਜਦ ਵੇਲਾ ਆ ਗਿਆ। ਤਾਂ ਇਹ ਬਹੁਤ ਵੱਡੀ ਸਮੱਸਿਆ। ਕੱਲ ਨੂੰ ਇਹ ਸਮੱਸਿਆ ਜਿਹੜੀ ਹੋਰ ਵੀ ਗਹਿਰੀ ਹੋ ਸਕਦੀ ਆ। ਜੇ ਮੰਨ ਲਓ ਕੱਲ ਨੂੰ ਕੋਈ ਉੱਥੇ ਬੰਦਾ ਵਿਚਾਰਾ ਮੰਨ ਲਓ ਹਾਰ ਗਿਆ ਜ਼ਿੰਦਗੀ ਤੋਂ, ਫਿਰ ਕੀ ਕੀਤਾ ਜਾਊਗਾ? ਫਿਰ ਵੀ ਤਾਂ ਗੱਲਬਾਤ ਹੋਏਗੀ ਨਾ। ਤਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਜ਼ਰੂਰਤ ਹੈ, ਜਿਹੜੇ ਵੀ ਕਰਮਚਾਰੀ ਹੈਗੇ। ਜੇ ਕੋਈ ਉਹਨਾਂ ਦੀ ਸਮੱਸਿਆ, ਕਿਉਂਕਿ ਦੇਖੋ ਹੜਤਾਲ ਕੋਈ ਖੰਡ ਖਾਂਦਾ ਤੇ ਕਰਦਾ ਨਹੀਂ ਹੈ। ਜੇ ਕੋਈ ਉਹਨਾਂ ਦੀ ਸਮੱਸਿਆ, ਉਹਦਾ ਨਿਵਾਰਨ ਕੀਤਾ ਜਾਵੇ। ਜੇ ਨਹੀਂ ਤੇ ਉਹਨਾਂ ਨੂੰ ਭਰੋਸਾ ਦੇ ਦਿੱਤਾ ਜਾਵੇ ਕਿ ਸਮਾਂ ਨਹੀਂ, ਜਦੋਂ ਸਮਾਂ ਆਊਗਾ ਗੱਲਬਾਤ ਕਰਾਂਗੇ, ਆਪਦਾ ਕੰਮ ਕਰਦੇ ਰਹਿਣ। ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ, ਕਹਿੰਦੇ ਫਾਇਰਿੰਗ ਦੇ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਸਣੇ 5 ਪੁਲਿਸ ਮੁਲਾਜ਼ਮਾਂ ਦੇ ਉੱਤੇ ਕੇਸ ਦਰਜ। ਮੇਰੇ ਖਿਆਲ ਦੇ ਨਾਲ ਇਸ ਸਾਲ ਦੇ ਵਿੱਚ ਹੀ ਇਹਦੇ ਤੇ ਕਈ ਮਾਮਲੇ ਚੱਲ ਗਏ ਆ। ਤੇ ਜੇ ਸਾਰਿਆਂ ਦੀਆਂ ਤਰੀਕਾਂ ਪੈਣ ਲੱਗ ਪਈਆਂ, ਮੇਰੇ ਖਿਆਲ ਦੇ ਨਾਲ ਇਹਦੇ PHE ਜਿਹੜੇ ਹੁੰਦੇ ਆ ਉਹਨਾਂ ਨੂੰ ਇੱਕ ਡਾਇਰੀ ਤਰੀਕਾਂ ਦੀ ਲਾਉਣੀ ਪੈਣੀ ਹੈ, ਜੇ ਸਾਰੀਆਂ ਤਰੀਕਾਂ ਪੈਣ ਲੱਗ ਪਈਆਂ। ਖੈਰ ਉਹ ਅੱਜ ਵੀਡੀਓ ਵਾਇਰਲ ਹੋਈ ਸੀਗੀ, ਸਵੇਰੇ ਸ਼ੂਟਿੰਗ ਕਰਦਾ ਪਿਆ ਸੀਗਾ ਸਿੱਧੂ ਮੂਸੇਵਾਲਾ। ਤੁਹਾਨੂੰ ਪਤਾ ਹੀ ਆ ਕਿ ਹਥਿਆਰਾਂ ਥੂਰਾਂ ਦਾ ਤਾਂ ਵਾਹਵਾ ਸ਼ੌਂਕੀ ਆ। ਤੇ ਉਹ ਫਿਰ ਉਹ ਵੀਡੀਓ ਜਿਵੇਂ ਵਾਇਰਲ ਹੋਈ ਆ, ਦੇਖੋ ਸੋਸ਼ਲ ਮੀਡੀਆ ਬੜੀ, ਮੈਂ ਕਹੂੰਗਾ ਕਿ ਅੰਤਰੀ ਚੀਜ਼ ਹੈ ਇਸ ਮਾਮਲੇ ਦੇ ਵਿੱਚ। ਹੀਰੋ ਨੂੰ ਜ਼ੀਰੋ ਬਣਾਉਣ ਲੱਗਿਆ ਮਿੰਟ ਲਾਉਂਦਾ ਸੋਸ਼ਲ ਮੀਡੀਆ ਤੇ। ਉਹ ਵੀਡੀਓ ਫਿਰ ਜਿਹੜੀ ਆ ਉਹ ਤੂਫਾਨ ਵਾਂਗੂ ਵਾਇਰਲ ਹੋਈ। ਇਹਦੇ ਜਿਹੜੇ ਹੈਗੇ ਸਮਰਥਕ ਉਹ ਉਸਤਾਦ ਕਰਦੇ ਰਹੇ, ਪਰ ਬਾਹਰ ਨਹੀਂ ਚੱਲੀ। ਸੋ ਬਾਅਦ ਦੇ ਵਿੱਚ ਹੋਇਆ ਕਿ ਕੁਛ ਜਿਹੜੇ ਬੁੱਧੀਜੀਵੀ ਉਹ ਵੀ ਮੈਦਾਨ 'ਚ ਆ ਕੇ ਚਿੱਠੀ ਚੁੱਠੀ ਲਿਖ ਦਿੱਤੀ ਗਈ। ਦਿਨਕਰ ਗੁਪਤਾ ਫਿਰ ਆਪ ਕਹਿੰਦੇ ਜਿਹੜਾ DGP ਆ ਐਕਸ਼ਨ 'ਚ ਆਇਆ, ਉਹਦੇ ਹੁਕਮਾਂ ਤੋਂ ਬਾਅਦ ਮਾਮਲਾ ਜਿਹੜਾ ਦਰਜ ਕੀਤਾ ਗਿਆ। ਤਾਂ ਮਾਮਲਾ ਦਰਜ ਕਰ ਲਿਆ ਗਿਆ ਧਾਰਾ 188, ਮਤਲਬ ਕਿ ਕਰਫਿਊ ਦੇ ਲੰਘਣ ਦੇ ਮਾਮਲੇ ਦੇ ਵਿੱਚ ਮਾਮਲਾ ਉਹ ਜਿਹੜਾ ਬਣਾ ਦਿੱਤਾ ਗਿਆ। ਉਹਦੇ 'ਚ DSP ਆ ਜਿਹੜਾ ਉਹ ਸਸਪੈਂਡ ਕਰ ਦਿੱਤਾ ਗਿਆ। 4-5 ਪੁਲਿਸ ਵਾਲੇ ਵੀ ਆ, ਯਾਨੀ 6 ਜਣੇ ਪੁਲਿਸ ਵਾਲਿਆਂ ਤੇ ਵੀ ਪਰਚਾ ਹੋ ਗਿਆ। ਉਹਨੇ ਆਖਿਆ ਆਪ ਤਾਂ ਡੁੱਬਿਓ, ਨਾਲ ਜਜਮਾਨ ਵੀ ਡੁੱਬੇ, ਉਹਨਾਂ ਨੂੰ ਵੀ ਲੈ ਕੇ ਬਹਿ ਗਿਆ, ਨਾਲ ਆਪਦੇ ਤੇ ਵੀ ਪਰਚਾ ਹੋ ਗਿਆ। 1 2 3 ਜਿਹੜੇ ਹੋਰ ਵੀ ਸਮਰਥਕ ਹੈਗੇ ਚੇਲੇ ਚਾਪੜੇ, ਸ਼ਾਇਦ ਉਹਨਾਂ ਤੇ ਵੀ ਹੋ ਗਿਆ। ਹੁਣ ਦੇਖੋ ਪਰਚਾ ਤੇ ਕੋਈ ਐਡੀ ਵੱਡੀ ਗੱਲ ਨਹੀਂ ਹੈ ਇਹਨਾਂ ਵਾਸਤੇ, ਪਰਚੇ ਪੁਰਚੇ ਤੇ ਚੱਲੀ ਜਾਂਦੇ। ਇੱਕ ਅੱਧਾ ਗੀਤ ਹੋਰ ਕੱਢ ਦੂਗਾ, ਕਿਸੇ ਹੋਰ ਪਿੰਡ ਤੇ ਕੱਢ ਦੂਗਾ, ਹੋਰ ਕਿਸੇ ਬਲਦੇਵ ਸਿੰਘ ਤੇ ਕੱਢ ਦੂ, ਮਾਮਲਾ ਤੇ ਚਲੋ ਆਇਆ ਗਿਆ ਹੋ ਜਾਣਾ। ਪਰ ਗੱਲ ਇਹ ਆ ਕਿ ਅਕਲ ਤੋਂ ਕੰਮ ਲੈਣ ਦੀ ਜ਼ਰੂਰਤ ਆ ਇਹਨਾਂ ਦਿਨਾਂ ਦੇ ਵਿੱਚ। ਜਦੋਂ ਸਾਡੇ ਵਰਗਿਆਂ ਨੂੰ ਆਟਾ ਚੱਕੀ ਤੇ ਜਾਣ ਲੱਗਿਆ, ਪੁਲਿਸ 3 ਥਾਵਾਂ ਤੇ ਰੋਕ ਲੈਂਦੀ ਆ ਕਿ ਹਾਂ ਬਾਈ ਤੂੰ ਕਿੱਥੇ ਚੱਲਿਆ, ਇਹ ਵੀ ਨਹੀਂ ਪੁੱਛਦੇ ਕਿ ਫਾਕਾ ਬੰਦਾ ਆਟਾ ਲੈਣ ਚੱਲਿਆ। ਤੇ ਉਹ ਅੱਗੋਂ ਕਹਿੰਦੇ ਤੈਨੂੰ ਸ਼ਰਮ ਦਾ ਘਾਟਾ, ਕਰਫਿਊ ਨਹੀਂ ਲੱਗਿਆ ਵੀਰਾ ਤੈਨੂੰ। ਤੇ ਦੂਜੇ ਪਾਸੇ ਇਹ ਇੱਕ ਜ਼ਿਲ੍ਹੇ ਦੇ ਵਿੱਚੋਂ ਨਿਕਲ ਕੇ ਦੂਜੇ ਜ਼ਿਲ੍ਹੇ ਦੇ ਵਿੱਚ, ਯਾਨੀ ਬੜਬੜ ਦੇ ਵਿੱਚ ਇਹ ਸਾਰਾ ਕੁਛ ਵਾਪਰਿਆ। ਦੂਜੇ ਜ਼ਿਲ੍ਹੇ ਦੇ ਵਿੱਚ ਜਾ ਕੇ ਤੇ ਗੋਲੀਆਂ ਚਲਾਉਂਦੇ ਫਿਰਦੇ ਉਹੋ ਜਿਹੇ ਪੁਲਿਸ ਵਾਲੇ ਆ। AK-47 ਨੂੰ ਫੜਾਈ ਆ, ਜਿਸ ਤਰੀਕੇ ਦਾ ਗਾਣਿਆਂ ਗੂਣਿਆਂ 'ਚ ਕੰਮ ਕਰਦਾ, ਇੱਧਰ ਉੱਧਰ ਨੂੰ ਛੱਟਾ ਦੇ ਦਿੰਦਾ ਤੇ ਕੀ ਉੱਥੇ ਜਾਂਚ ਜਾਂਦੀ ਆ ਹੋ ਜਾਣੀ ਸੀ। ਸੋ ਹਥਿਆਰ ਪੁਲਿਸ ਦਾ AK-47 ਵਰਗਾ ਹਥਿਆਰ ਇੱਕ ਸਿਵਿਲੀਅਨ ਦੇ ਹੱਥ ਦੇ ਵਿੱਚ ਕਮਾਲ ਦੀ ਗੱਲ ਆ। ਤੇ ਉਸ ਤੋਂ ਵੱਡੀ ਕਮਾਲ ਦੀ ਗੱਲ ਹੈ ਕਿ ਜਿਸ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਗਿਆ, ਉਸ ਤੋਂ ਵੀ ਵੱਡੀ ਕਮਾਲ ਦੀ ਗੱਲ ਹੈ ਕਿ ਗੱਲ ਹਥਿਆਰ ਦੀ ਹੈ ਤੇ ਹਥਿਆਰ ਦਾ ਤਾਂ ਕਿਤੇ ਪਰਚੇ 'ਚ ਜ਼ਿਕਰ ਹੀ ਨਹੀਂ ਹੈਗਾ। ਜੀ ਜੀ ਬਿਲਕੁਲ। ਪਰ ਮੈਨੂੰ ਲੱਗਦਾ ਜਦੋਂ ਇਹਨੇ ਕਿਹਾ ਮੈਂ ਵੀ ਹਰਜੀਤ ਸਿੰਘ, ਸ਼ਾਇਦ ਉਹਨਾਂ ਨੇ ਸੋਚਿਆ ਵੀ ASI ਵਾਪਸ ਆ ਗਏ ਆ, ਉਹਨਾਂ ਨੂੰ ਕਦੇ ਭੁਲੇਖਾ ਨਾ ਪੈ ਗਿਆ ਹੋਵੇ ਪੁਲਿਸ ਵਾਲਿਆਂ ਨੂੰ। ਸੋ ਇੱਦਾਂ ਵੀ ਜਿਹੜਾ ਹੋ ਸਕਦਾ। ਸੋ ਮਿੰਟੂ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ, ਆਪਾਂ ਚੱਲਦੇ ਆ